ਜਿਹੜਾ ਚਾਹੁੰਦਾ ਵੀ ਮੇਰੀ ਰਾਤੋਂ ਰਾਤ ਅਮੀਰ ਹੀ ਹੋ ਜਾਏ ਉਹਨੂੰ ਇਸ ਮਾਰਕੀਟ ਵੱਲ ਮੂੰਹ ਨਹੀਂ ਕਰਨਾ ਚਾਹੀਦਾ ਜੀ। ਜਿਹਦੀ ਸੋਚ 5 ਸਾਲ ਤੋਂ 15-20 ਸਾਲ ਦੀ ਹੈਗੀ ਆ ਉਹੀ ਇਸ ਮਾਰਕੀਟ 'ਚ ਐਂਟਰ ਕਰੇ। ਦੁਨੀਆ ਦੇ ਵਿੱਚ 85 ਤੋਂ 95% ਲੋਕ ਜਿਹੜੇ ਟ੍ਰੇਡਿੰਗ ਐਪ ਦੀ ਗੱਲ ਕਰ ਰਹੇ ਜਾਂ ਟ੍ਰੇਡਿੰਗ ਕਰਦੇ ਆ ਆਪਣਾ ਸਭ ਕੁਝ ਜ਼ਿੰਦਗੀ ਦਾ ਗਵਾ ਲੈਂਦੇ। ਐਫਡੀ 'ਚ 6 ਤੋਂ 8% ਮਿਲਦਾ ਪਿਆ। ਹਾਂਜੀ। ਮਹਿੰਗਾਈ ਤੁਹਾਡੀ 8 ਤੋਂ 9% ਹੈ ਜੀ ਜੀ। ਔਰ ਵਿਆਜ ਤੁਹਾਡਾ 6 ਤੋਂ 7% ਤੁਹਾਨੂੰ ਮਿਲਦਾ ਪਿਆ। ਅਲਟੀਮੇਟਲੀ ਤੁਹਾਡੇ ਪੈਸੇ ਦੀ ਵੈਲਿਊ ਘਟ ਰਹੀ ਆ। ਮੇਰਾ ਬਸ ਚੱਲੇ ਤਾਂ ਮੈਂ ਤਾਂ ਇਹਨੂੰ ਕ੍ਰਿਮੀਨਲ ਆਫੈਂਸ ਕਰ ਦਵਾਂ ਐਫਡੀ ਕਰਾਉਣਾ। ਨੇ ਤਾਂ ਕਹਿਤਾ ਕਿ ਰਿਟਰਨ ਬਹੁਤ ਵਧੀਆ ਆਉਂਦੇ ਨੇ, ਪਰ ਸਵਾਲ ਤਾਂ ਇੱਥੇ ਆ ਕੇ ਖੜਦਾ ਵੀ ਇਹਦੇ 'ਚ ਐਂਟਰੀ ਸੌਖੀ ਨਹੀਂ ਹੈ। ਜਿਸ ਤੁਸੀਂ ਛੋਟੇ ਅਮਾਉਂਟ ਨਾਲ ਤੁਸੀਂ ਪ੍ਰਾਪਰਟੀ ਸ਼ੁਰੂਆਤ ਨਹੀਂ ਕਰ ਸਕਦੇ। ਗੋਲਡ 'ਚ ਛੋਟੇ ਅਮਾਉਂਟ ਨਾਲ ਨਹੀਂ ਹੋ ਸਕਦੀ। ਇਹ 'ਚ ਤੁਸੀਂ 1000 ਰੁਪਏ ਨਾਲ ਵੀ ਤੁਸੀਂ ਇੱਕ ਸਧਾਰਨ ਬੰਦਾ 1000 ਰੁਪਏ ਮਹੀਨੇ ਦਾ ਵੀ ਸੇਵਿੰਗ ਕਰ ਸਕਦਾ ਆਰਾਮ ਨਾਲ। ਜੀ ਜੀ। ਉਹਦੇ ਨਾਲ ਵੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲੀ ਗਲਤੀ ਜਿਹੜੀ ਕੀ ਕਰਦੇ ਆ ਵੀ ਜਦੋਂ ਵੀ ਬੰਦਾ ਅਰਨਿੰਗ ਹੈਂਡ ਹੁੰਦਾ ਉਹ ਉਹਨਾਂ ਚੀਜ਼ਾਂ ਦੇ ਪਿੱਛੇ ਪੈ ਜਾਂਦਾ ਜਿਹੜੀਆਂ ਚੀਜ਼ਾਂ ਦੀ ਉਹ ਸਿਰਫ ਸ਼ੋਅ ਹੈ, ਜ਼ਰੂਰਤ ਨਹੀਂ ਹੈ। ਐਸੈਟ ਤੇ ਲਾਇਬਿਲਿਟੀ 'ਚ ਉਲਝ ਜਾਂਦੇ ਨੇ। ਐਸੈਟ ਨਹੀਂ ਬਣਾਉਂਦੇ, ਲਾਇਬਿਲਿਟੀਜ਼ ਲੈਣ ਹਾਂ। ਇਹ ਚੀਜ਼ਾਂ ਜਿਹੜੀਆਂ ਬੇਸਿਕਲੀ ਆਈਫੋਨ ਵਗੈਰਾ ਜਿਹੜੇ ਹੈਗੇ ਆ ਨਾ, ਇਹ ਅਲਟੀਮੇਟਲੀ ਇਹ ਸ਼ੋਅ ਆਫ ਦੇ ਪੀਸ ਹੈ। ਉਹ ਵੀ ਚੰਦ ਮਹੀਨਿਆਂ ਜਾਂ 1-2 ਸਾਲ ਦੇ। ਜੀ। ਕਿਸੇ ਵੀ ਸਕੂਲ, ਕਿਸੇ ਵੀ ਕਾਲਜ, ਕਿਸੇ ਯੂਨੀਵਰਸਿਟੀ 'ਚ ਫਾਈਨੈਂਸ਼ੀਅਲ ਲਿਟਰੇਸੀ ਦਾ ਸਬਜੈਕਟ ਹੀ ਨਹੀਂ। ਜੀ ਜੀ। ਅੰਬਾਨੀ ਦਾ ਜਿਹਦੇ ਨਾਲ ਦੇ ਨਾਮ ਅੰਬਾਨੀ ਲੱਗਾ ਪਿਆ, ਮੈਂ ਉਸ ਕੰਪਨੀ ਦੇ ਸ਼ੇਅਰ ਦਿਖਾ ਦੇਣਾ 700 ਰੁਪਏ ਤੋਂ 2 ਰੁਪਏ ਆ ਇਹਨੂੰ। ਤੁਹਾਨੂੰ ਥੋੜੇ ਪੈਸੇ ਦੀ ਲੋੜ ਆ, ਥੋੜਾ ਕਢਾ ਲਓ। ਜ਼ਿਆਦਾ ਕਢਾਉਣਾ ਚਾਹੁੰਦੇ ਜ਼ਿਆਦਾ ਕਢਾ ਲਓ, ਸਾਰੇ ਕਢਾਉਣੇ ਚਾਹੁੰਦੇ ਸਾਰਾ ਕਢਾ ਲਓ। ਕੋਈ ਦਿੱਕਤ ਨਹੀਂ ਹੁੰਦੀ। ਵਿਦਿਨ 24 ਆਵਰ ਨੈਕਸਟ ਵਰਕਿੰਗ ਡੇ ਜਿੱਦਣ ਤੁਸੀਂ ਰਿਕੁਐਸਟ ਭੇਜੀ ਵਿਡਰਾਅਲ ਦੀ, ਨੈਕਸਟ ਵਰਕਿੰਗ ਡੇ ਤੁਹਾਡੇ ਖਾਤੇ 'ਚ ਪੈਸੇ ਆ। ਸ਼ਾਇਦ ਹੀ ਕੋਈ ਮਿਊਚੁਅਲ ਫੰਡ ਹੋਏਗਾ ਜਿਹਦੀ ਰਿਟਰਨ 30% ਤੋਂ ਥੱਲੇ ਹੋਏਗੀ। ਸਾਰਿਆਂ ਦੀ ਰਿਟਰਨ 30 ਤੋਂ ਉੱਪਰ ਆਈ ਹੋਈ। ਜ਼ਿੰਦਗੀ 'ਚ ਕਦੇ ਵੀ ਕਰਜ਼ਾ ਲੈ ਕੇ ਜਾਂ ਉਧਾਰ ਲੈ ਕੇ ਸਟਾਕ ਮਾਰਕੀਟ ਵੱਲ ਮੂੰਹ ਨਹੀਂ ਕਰਨਾ। ਕੀ ਇਹ ਟ੍ਰੇਡਿੰਗ ਐਪ ਵਿਅਕਤੀ ਨੂੰ ਸਫਲ ਬਣਾ ਸਕਦੀ ਹੈ? ਜਿਹੜੀ ਟ੍ਰੇਡਿੰਗ ਹੈ ਨਾ, ਇਹ ਜ਼ੀਰੋ ਸਮ ਗੇਮ ਹੈ ਜੀ। ਜ਼ੀਰੋ ਸਮ ਹੁਣ ਤੁਸੀਂ ਪੁੱਛੋਗੇ ਵੀ ਇਹ ਕੀ ਕਿਹੜਾ ਨਵਾਂ ਨਾਂ ਲੈਤਾ ਜ਼ੀਰੋ ਸਮ ਗੇਮ। ਮੈਂ ਲੇਮੈਨ ਦੀ ਭਾਸ਼ਾ ਦੱਸਦਾ, 2 ਬੰਦੇ ਤਾਸ਼ ਖੇਡਦੇ ਪਏ ਪੈਸੇ ਲਾ ਕੇ। ਹਾਂਜੀ। ਮੈਨੂੰ ਤੁਸੀਂ ਇਹ ਦੱਸੋ ਵੀ ਦੋਨੋਂ ਜਿੱਤ ਸਕਦੇ? ਨਹੀਂ, ਕਦੀ ਨਹੀਂ। ਇੱਕ ਬੰਦਾ ਉਨੇ ਹੀ ਪੈਸੇ ਜਿੱਤੂਗਾ ਜਿੰਨਾ ਦੂਜਾ ਬੰਦਾ ਹਾਰੂਗਾ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਅੱਜ ਜਿਸ ਗੱਲਬਾਤ ਤੇ ਆਪਾਂ ਚਾਨਣਾ ਪਾਉਣਾ ਹੈ, ਜਿਸ ਮੁੱਦੇ ਨੂੰ ਅਸੀਂ ਛੂਹਣਾ ਹੈ, ਉਸ ਮੁੱਦੇ ਨੂੰ ਖਾਸ ਤੌਰ ਤੇ ਪੰਜਾਬ ਦੀ ਗੱਲ ਕਰੀਏ ਤਾਂ ਇੱਕ ਤਰੀਕੇ ਨਾਲ ਇੰਨਾ ਬਦਨਾਮ ਕੀਤਾ ਹੋਇਆ ਹੈ ਕਿ ਇਸ ਨੂੰ ਟੱਚ ਕਰਨ ਲੱਗਿਆਂ ਵੀ ਜਦੋਂ ਕੋਈ ਕਿਸੇ ਨਾਲ ਵਿਅਕਤੀ ਗੱਲ ਕਰਦਾ ਹੈ ਤਾਂ ਮੂਹਰਿਓਂ ਇਹੀ ਜਵਾਬ ਆਉਂਦਾ ਹੈ, ਭਾਈ ਇਸ ਕੰਮ ਨੂੰ ਹੱਥ ਜੋੜ ਦੇ, ਇਹਦੇ ਵਿੱਚ ਤੇਰਾ ਕੁਝ ਨਹੀਂ ਬਣਨਾ, ਇਹ ਵੱਡੇ ਤਨਾੜਾਂ ਦੀ ਖੇਡ ਹੈ। ਗੱਲ ਸਟਾਕ ਮਾਰਕੀਟ ਦੀ ਕਰ ਰਹੇ ਹਾਂ। ਇਸ ਸਟਾਕ ਮਾਰਕੀਟ ਦੇ ਵਿੱਚ ਕਿਵੇਂ ਸਾਰਾ ਕੁਝ ਚੱਲਦਾ ਹੈ ਤੇ ਇਸ ਵਿੱਚ ਇੱਕ ਆਮ ਵਿਅਕਤੀ ਕਿਵੇਂ ਪ੍ਰਭਾਵਿਤ ਹੁੰਦਾ ਹੈ, ਜਿਹੜਾ ਵਿਅਕਤੀ ਰੇਹੜੀ ਫੜੀ ਤੇ ਕੰਮ ਸਮਾਨ ਵੇਚ ਰਿਹਾ ਹੈ ਉਹ ਕਿਵੇਂ ਪ੍ਰਭਾਵਿਤ ਹੁੰਦਾ ਹੈ ਜਾਂ ਉਹ ਇਸ ਦਾ ਲਾਹਾ ਕਿਵੇਂ ਲੈ ਸਕਦਾ ਹੈ, ਉਹ ਗੱਲਬਾਤ ਕਰਾਂਗੇ ਤਾਂ ਕਿ ਬਿਲਕੁਲ ਆਮ ਸਧਾਰਨ ਜਿਹੜੀ ਵਿਊਅਰਸ਼ਿਪ ਹੈ, ਆਡੀਅנס ਦੇਖ ਰਹੀ ਹੈ, ਉਸ ਨੂੰ ਘੱਟੋ ਘੱਟ ਸਮਝ ਲੱਗੇ ਕਿ ਭਾਈ ਇਹ ਤੁਹਾਡੇ ਬੱਸੋਂ ਬਾਹਰ ਦੀ ਗੱਲ ਨਹੀਂ ਹੈ, ਤੁਸੀਂ ਵੀ ਇਸ ਦੇ ਵਿੱਚ ਆਪਣੀ ਕਿਸਮਤ ਅਜਮਾ ਸਕਦੇ ਹੋ। ਜਾਂ ਕਿਸਮਤ ਸ਼ਬਦ ਹੋਰ ਹੋ ਜਾਂਦਾ ਹੈ ਜੇ ਕਹਿ ਲਈਏ ਵੀ ਉਹ ਵੀ ਆਪਣਾ ਹੱਥ ਅਜਮਾ ਸਕਦੇ ਨੇ। ਇਹ ਸਾਰੇ ਦੇ ਲਈ ਗੱਲਬਾਤ ਜੇ ਕਰਨੀ ਹੋਵੇ ਤਾਂ ਫਿਰ ਕਿਸੇ ਅਜਿਹੇ ਵਿਅਕਤੀ ਨਾਲ ਹੀ ਕਰਨੀ ਚਾਹੀਦੀ ਹੈ ਜਿਹੜਾ ਉਸ ਦੇ ਵਿੱਚ ਪਰਪੱਕ ਹੋਵੇ, ਪਿਛਲੇ ਲੰਬੇ ਸਮੇਂ ਤੋਂ ਇਸ ਕਿੱਤੇ ਦੇ ਵਿੱਚ ਲੱਗਿਆ ਹੋਵੇ ਤੇ ਉਸ ਦੇ ਕੋਲ ਭਰਪੂਰ ਤਜਰਬਾ ਹੋਵੇ। ਇਹ ਸਾਰੇ ਦੇ ਬਾਬਤ ਅੱਜ ਗੱਲਬਾਤ ਕਰਨ ਦੇ ਲਈ ਹੁਸ਼ਿਆਰਪੁਰ ਦੇ ਵਿੱਚ ਬੈਠੇ ਹੋਏ ਆ। ਸਚਦੇਵਾ ਸਟਾਕਸ ਦੇ ਬਿਲਕੁਲ ਸਾਹਮਣੇ, ਅੰਪਾਇਰ ਦੇ ਸਾਹਮਣੇ ਇਸ ਸਮੇਂ ਲਾਉਣ ਦੇ ਵਿੱਚ ਬੈਠੇ ਹੋਏ ਆ। ਮੇਰੇ ਨਾਲ ਪਰਮਜੀਤ ਸਿੰਘ ਸਚਦੇਵਾ ਜੀ ਮੌਜੂਦ ਨੇ, ਉਹਨਾਂ ਦਾ ਸਵਾਗਤ ਕਰਕੇ ਸਾਂਝ ਪਾਉਂਦੇ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰੇ ਰੇਡੀਓ ਪੰਜਾਬੀ USA ਦੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਜਿਸ ਤਰੀਕੇ ਨਾਲ ਮੈਂ ਸ਼ੁਰੂਆਤ 'ਚ ਗੱਲ ਕੀਤੀ ਆ ਕਿ ਇਹ ਜਿਹੜੀ ਸਟਾਕ ਮਾਰਕੀਟ ਹੈ ਇਹਨੂੰ ਪੰਜਾਬ 'ਚ ਜਾਂ ਤੁਸੀਂ ਦੱਸ ਸਕਦੇ ਹੋ ਪੰਜਾਬ ਤੋਂ ਬਾਹਰ ਵੀ ਇਹ ਹੈ ਮਾਹੌਲ ਜਾਂ ਨਹੀਂ ਕਿ ਭੰਡਿਆ ਬਹੁਤ ਬੁਰੇ ਤਰੀਕੇ ਨਾਲ ਜਾਂਦਾ। ਜੇ ਕੋਈ ਆਮ ਵਿਅਕਤੀ ਇਹਦੀ ਗੱਲ ਕਰਦਾ ਨਾ ਮੈਂ ਸਟਾਕ ਮਾਰਕੀਟ 'ਚ ਪੈਸੇ ਲਾਉਣੇ ਨੇ ਤਾਂ ਬਹੁਤ ਕਹਿ ਲਈਏ ਵੀ ਇੱਕ ਬੁਰੇ ਤਰੀਕੇ ਨਾਲ ਟਰੀਟ ਕੀਤਾ ਜਾਂਦਾ ਵੀ ਭਾਈ ਇਹ ਕੰਮ ਨਾ ਕਰੀ, ਤੂੰ ਵੈਸੇ ਬੈਂਕ 'ਚ ਪਾ ਦੇ ਪੈਸੇ ਜਾਂ ਤੇਰੇ ਤੋਂ ਨਹੀਂ ਪਚਦੇ ਤੂੰ FD ਕਰਾ ਦੇ। ਸਧਾਰਨ ਭਾਸ਼ਾ 'ਚ ਜੇ ਸਮਝਾਉਣਾ ਹੋਵੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਦੇ ਲਈ ਜਿਹੜੇ ਇਸ ਨੂੰ ਬਹੁਤ ਬੁਰਾ ਮੰਨਦੇ ਨੇ? ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਦਾ ਇਸ ਗੱਲ ਦੀ ਵੀ ਤੂੰ ਜਿਸ ਤਰੀਕੇ ਨਾਲ ਸਟਾਕ ਮਾਰਕੀਟ ਦੀ ਆਮ ਬੰਦੇ ਦੀ ਜਿਹੜੀ ਨਬਜ਼ ਹੈ ਨਾ, ਉਹਨੂੰ ਕੁਝ ਲਾਈਨਾਂ ਦੇ ਵਿੱਚ ਜਿਹੜਾ ਬਿਆਨ ਕੀਤਾ ਉਹ ਵਾਕਈ ਕਾਬਿਲ ਤਾਰੀਫ ਆ। ਸ਼ੁਕਰੀਆ। ਤੇ ਤੁਸੀਂ ਜਿਹੜੀ ਗੱਲ ਕੀਤੀ ਆ ਵੀ ਸਟਾਕ ਮਾਰਕੀਟ ਹੈ ਕੀ ਆ ਆਮ ਸਧਾਰਨ ਬੰਦੇ ਨੂੰ, ਦੇਖੋ ਹਰ ਕੋਈ ਬੰਦਾ ਜਦੋਂ ਅਰਨਿੰਗ ਹੈਂਡ ਹੁੰਦਾ ਉਹ ਆਪਣੇ ਬੱਚਿਆਂ ਵਾਸਤੇ, ਆਪਣੇ ਭਵਿੱਖ ਵਾਸਤੇ ਕੁਛ ਨਾ ਕੁਛ ਰੱਖਦਾ, ਐਮਰਜੈਂਸੀ ਵਾਸਤੇ ਮੇਰੇ ਕੋਲ ਕੁਛ ਸੇਵਿੰਗ ਹੋਣ ਵੀ ਖੁਦਾ ਨਾ ਖਾਸਤਾ ਜਦੋਂ ਕੱਲ੍ਹ ਨੂੰ ਮੈਨੂੰ ਕੋਈ ਲੋੜ ਪਏ ਕਿਸੇ ਚੀਜ਼ ਦੀ, ਜਾਂ ਮੈਂ ਬੱਚਿਆਂ ਨੂੰ ਜਦੋਂ ਸੈਟਲ ਕਰਨਾ, ਉਹਨਾਂ ਦੀ ਸ਼ਾਦੀ ਵਿਆਹ ਕਰਨੀ ਆ ਤਾਂ ਮੇਰੇ ਕੋਲ ਕੁਛ ਨਾ ਕੁਛ
ਮੇਰੇ ਕੋਲ ਕੁਛ ਕੁਸ਼ਨ ਹੋਏ ਇਸ Savings ਚੀਜ਼ ਦਾ ਵੀ ਮੈਂ ਆਪਣੇ ਆਪ ਨੂੰ ਸੇਫ ਮਹਿਸੂਸ ਕਰਾਂ ਜੀ ਤਾਂ ਉਹਦੇ ਕੋਲ ਲੈ ਦੇ ਕੇ 2-3 ਤਰੀਕੇ ਹੀ ਰਹਿ ਜਾਂਦੇ ਆ। ਪਹਿਲੀ ਗੱਲ, ਉਹ ਕੀ ਕਰਦਾ, ਬੈਂਕ 'ਚ FD ਕਰਾ ਲੈਂਦਾ ਜੀ ਜਾਂ ਡਾਕਖਾਨੇ 'ਚ FD ਕਰਾ ਲੂਗਾ, ਜੀ ਠੀਕ ਹੈ ਨਾ, ਜਾਂ ਉਹ ਕੀ ਕਰਦਾ, ਸੋਨਾ ਰੱਖ ਲੂਗਾ, ਲੈ ਲੂਗਾ। ਇਹੀ 2-3 ਪਸੰਦੀਦਾ ਤਰੀਕੇ ਨੇ ਤਿੰਨ ਚਾਰ ਤਰੀਕੇ ਹੀ ਹੈਗੇ। ਮੈਂ ਆਪਸ਼ਨ ਹੀ ਟੋਟਲ 4 ਨੇ। ਜੀ 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 ਇੱਕ ਤਾਂ ਇਹ ਹੋ ਗਈ, ਦੂਸਰੀ ਸੋਨੇ ਦੀ ਹੋ ਗਈ, ਤੀਸਰੀ ਹੋ ਗਈ ਉਹ ਕਹਿੰਦਾ ਜੀ ਪ੍ਰਾਪਰਟੀ ਦੀ ਵੀ ਹੋ ਸਕਦੀ ਹੈ, ਰੀਅਲ ਏਸਟੇਟ 'ਚ ਚਲੇ ਰੀਅਲ ਏਸਟੇਟ ਚਲੇ ਗਿਆ, ਜਾਂ ਇੱਕ ਹੋ ਗਿਆ ਸਟਾਕ ਮਾਰਕੀਟ। ਹੁਣ 4 ਚੀਜ਼ਾਂ ਬਣੀਆਂ ਟੋਟਲ, ਵਿੱਚੋਂ ਮੈਂ ਰੀਅਲ ਏਸਟੇਟ ਦੀ ਬਹੁਤੀ ਗੱਲ ਨਹੀਂ ਕਰੂੰਗਾ ਕਿਉਂਕਿ ਰੀਅਲ ਏਸਟੇਟ ਵਾਸਤੇ ਇੱਕ ਤਾਂ ਐਂਟਰੀ ਬੈਰੀਅਰ ਬਹੁਤ ਵੱਡਾ ਆ ਜੀ। ਹਰ ਇੱਕ ਬੰਦੇ ਦੇ, ਜਿਹੜਾ ਸਧਾਰਨ ਬੰਦਾ ਸੈਲਰੀ ਕਲਾਸ ਹੈ, ਉਹਦੇ ਕੋਲ ਇੰਨਾ ਸਰਮਾਇਆ ਨਹੀਂ ਹੁੰਦਾ ਕਿ ਉਹ ਵੱਡੀ ਸਾਰੀ ਕੋਈ ਜਗ੍ਹਾ ਲੈ ਕੇ ਜਾਂ ਪ੍ਰਾਪਰਟੀ ਲੈ ਕੇ ਉੱਥੋਂ ਕੋਈ ਰੈਂਟਲ ਇਨਕਮ ਬਣਾ ਸਕੇ। ਆਪਾਂ ਲੈਣ ਜਾਓਗੇ ਪ੍ਰਾਪਰਟੀ ਤਾਂ ਟਾਈਮ ਸਿਰ ਜਾਂ ਅੱਛੀ ਚੀਜ਼ ਮਿਲਦੀ ਨਹੀਂ, ਤੁਹਾਨੂੰ ਐਮਰਜੈਂਸੀ ਕਦੀ ਪੈਸੇ ਦੀ ਲੋੜ ਪੈ ਗਈ, ਤੁਸੀਂ ਵੇਚਣ ਜਾਓਗੇ ਟਾਈਮ ਸਿਰ ਉਹ ਵਿਕਣੀ ਨਹੀਂ ਜੀ। ਤੇ ਇਹ ਉਸ ਕਰਕੇ ਮੈਂ ਉਸ ਐਸੈਟ ਕਲਾਸ ਦੀ ਵਿੱਚੋਂ ਗੱਲ ਨਹੀਂ ਕਰੂੰਗਾ, ਲੈ ਕੇ ਕਰੂੰਗਾ 3 ਗੱਲਾਂ ਦੀ। ਇੱਕ ਹੋ ਗਈ FDR, ਇੱਕ ਹੋ ਗਿਆ 골ਡ, ਔਰ ਤੀਸਰਾ ਹੋ ਗਿਆ ਸਟਾਕ ਮਾਰਕੀਟ ਜੀ। ਹੁਣ ਜੇ ਆਪਾਂ ਇਹਦਾ ਇਤਿਹਾਸ ਦੀ ਗੱਲ ਕਰੀਏ, ਪਿਛਲੇ 40-45 ਸਾਲ ਦੀ ਜੇ ਗੱਲ ਕਰਦੇ ਹਾਂ, ਆਪਾਂ ਆਲ ਓਵਰ ਵਰਲਡ ਗੱਲ ਕਰਕੇ ਦੇਖ ਲਈਏ ਜਾਂ ਲੋਕਲ ਗੱਲ ਕਰਦੇ ਹਾਂ, ਜੀ ਜੀ। FDR ਦੇ ਵਿੱਚ ਤੁਸੀਂ ਇਤਿਹਾਸ ਕੱਢੋਗੇ ਤਕਰੀਬਨ 6 ਤੋਂ 8% ਦੇ ਵਿੱਚ ਵੇਰੀ ਕਰਦਾ ਇੰਟਰਸਟ। ਠੀਕ ਹੈ। ਕਦੀ 5% ਵੀ ਆ ਜਾਂਦਾ, ਕਦੀ 8 ਵੀ ਹੋ ਜਾਂਦਾ। ਐਵਰੇਜ ਤੁਸੀਂ 6 ਤੋਂ 8% ਦੀ, 6-7% ਦੀ ਐਵਰੇਜ ਤੁਸੀਂ ਗਿਣ ਕੇ ਚੱਲੋ ਪਿਛਲੇ 40 ਸਾਲਾਂ ਦੀ ਜੀ। ਇੰਨੀ ਕੁ ਰਿਟਰਨ ਹੈਗੀ ਆ। ਦੂਸਰਾ ਜੇ 골ਡ ਦੀ ਗੱਲ ਕਰਾਂਗੇ, 골ਡ ਦੇ ਵਿੱਚ ਤਕਰੀਬਨ 40 ਸਾਲਾਂ ਦੀ ਜੇ ਪਿਛਲੀ ਰਿਟਰਨ ਕੱਢਾਂਗੇ ਅਰਾਊਂਡ 9-9.5% ਦੇ ਅਰਾਊਂਡ 골ਡ ਦੇ ਵਿੱਚ ਵੀ ਰਿਟਰਨ ਆਈ ਹੈ। ਠੀਕ ਹੈ ਜੀ। ਸਟਾਕ ਮਾਰਕੀਟ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਜਿਹੜੀ ਪਿਛਲੇ 40 ਸਾਲਾਂ ਦੀ ਜੇ ਸੈਂਸੈਕਸ ਦੀ ਗੱਲ ਕਰਾਂਗੇ 1980 ਤੋਂ ਲੈ ਕੇ 2023 ਤੱਕ, ਤੇ ਔਨ ਐਨ ਐਵਰੇਜ ਜਿਹੜੀ ਤਕਰੀਬਨ 15% ਦੀ ਐਨੂਅਲਾਈਜ਼ ਜਿਹੜੀ ਆ ਕੰਪਾਊਂਡਿੰਗ ਜਿਹੜੀ ਆ ਗਰੋਥ ਜਿਹੜੀ ਆ ਸਟਾਕ ਮਾਰਕੀਟ ਨੇ ਤਕਰੀਬਨ ਡਬਲ ਕਹਿ ਸਕਦੇ ਦਿੱਤੀ ਹੈ। ਹੁਣ ਤੁਸੀਂ ਆ ਜਿਹੜੀ ਪਹਿਲੀ ਗੱਲ ਕੀਤੀ ਆ, ਹੁਣ 6 ਤੋਂ 8% ਕਹਿੰਦੇ ਸਟਾਕ ਮਾਰਕੀਟ 'ਚ ਲੋਕੀ ਕਹਿੰਦੇ ਆ ਵੀ ਆ ਨਾ ਜਾ ਕੇ ਐਵੇਂ ਪੈਸੇ ਨਾ ਬਰਬਾਦ ਕਰ ਲਈ, ਇਹਨਾਂ ਤਾਂ ਤੂੰ ਬੈਂਕ 'ਚ ਪਾ ਦੇ, ਤੂੰ ਸੇਵਿੰਗ 'ਚ ਰੱਖ ਲਾ, ਜਾਂ ਤੂੰ FD ਕਰਾ ਦੇ। ਹੁਣ FD 'ਚ ਮਿਲਦਾ ਪਿਆ 6 ਤੋਂ 8%, ਜੀ ਜੀ। 15% ਮਿਲਦਾ ਪਿਆ ਸਟਾਕ ਮਾਰਕੀਟ 'ਚ। ਜੀ। ਲੋਕੀ ਫੇਰ ਨਹੀਂ ਪਾਉਂਦੇ ਕਿਉਂਕਿ ਉਹਦੇ ਪਿੱਛੇ 2 ਵੱਡੇ ਕਾਰਨ ਆ ਜੀ। ਪਹਿਲੀ ਗੱਲ ਤਾਂ ਉਹਦੀ ਸਮਝ ਹੈ ਨਹੀਂ ਵੀ ਕਰਨਾ ਕਿੱਦਾਂ, ਦੂਸਰਾ ਉਹਦੇ 'ਚ ਰਿਸਕ। ਜੀ। 2 ਚੀਜ਼ਾਂ, ਵੀ ਰਿਸਕ ਆ ਵੀ ਕੱਲ ਨੂੰ ਪੈਸਾ ਜ਼ੀਰੋ ਹੀ ਹੋ ਗਿਆ, ਕੀ ਕਰਾਂਗੇ, ਬੈਂਕ 'ਚ ਜ਼ੀਰੋ ਤਾਂ ਨਹੀਂ ਹੋਊਗਾ। ਜੀ ਜੀ ਜੀ। ਇਸ ਚੀਜ਼ ਨੂੰ ਕਰਕੇ ਹੁਣ ਜੇ ਮੈਂ ਸਹੀ ਮੈਂ ਟੈਕਨੀਕਲੀ ਜਾਂ ਮੈਂ ਸਧਾਰਨ ਭਾਸ਼ਾ 'ਚ ਗੱਲ ਕਰਾਂ, FD 'ਚ 6 ਤੋਂ 8% ਮਿਲਦਾ ਪਿਆ। ਹਾਂਜੀ। ਔਰ ਮਹਿੰਗਾਈ ਦੀ ਦਰ ਜਿਹੜੀ ਹੈਗੀ ਆ ਉਹ ਤਕਰੀਬਨ ਤੁਸੀਂ ਇਹ ਗਿਣ ਕੇ ਚੱਲੋ ਵੀ ਤਕਰੀਬਨ 9-8-9% ਤੱਕ ਵੱਧਦੀ ਘਟਦੀ ਰਹਿੰਦੀ ਹੈ। ਅਲਟੀਮੇਟਲੀ ਤੁਹਾਡੇ ਪੈਸੇ ਦੀ ਵੈਲਿਊ ਘਟ ਰਹੀ ਹੈ। ਜੀ ਜੀ। ਕਿਉਂਕਿ ਇੱਕ ਉੱਪਰੋਂ ਦੂਸਰੇ ਪਾਸਿਓਂ, ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਜੇ ਦੂਸਰੇ ਪੱਖ ਤੋਂ ਦੇਖੀਏ ਤਾਂ ਇਨਫਲੇਸ਼ਨ ਵੀ 7-8% ਦੀ ਦਰ ਦੇ ਨਾਲ ਵੱਧ ਰਹੀ ਹੈ, ਪੈਸੇ ਦੀ ਵੈਲਿਊ ਗੱਲ ਕਰ ਰਿਹਾ ਨਾ ਜੀ। ਮਹਿੰਗਾਈ ਤੁਹਾਡੀ 8 ਤੋਂ 9% ਹੈ ਔਰ ਵਿਆਜ ਤੁਹਾਡਾ 6 ਤੋਂ 7% ਤੁਹਾਨੂੰ ਮਿਲਦਾ ਪਿਆ। ਅਲਟੀਮੇਟਲੀ ਤੁਹਾਡੇ ਪੈਸੇ ਦੀ ਵੈਲਿਊ ਘਟ ਰਹੀ ਆ। ਜੀ ਜੀ ਜੀ। ਤੁਹਾਨੂੰ ਉਹਦੇ 'ਚ ਫਾਇਦਾ ਨਹੀਂ ਹੋ ਰਿਹਾ, ਅਲਟੀਮੇਟਲੀ ਨੁਕਸਾਨ ਹੋ ਰਿਹਾ। ਮੇਰਾ ਬਸ ਚੱਲੇ ਤਾਂ ਮੈਂ ਤਾਂ ਇਹਨੂੰ ਕ੍ਰਿਮੀਨਲ ਆਫੈਂਸ ਕਰ ਦਵਾਂ FD ਕਰਾਉਣਾ। ਜੀ, ਵੱਡੀ ਗੱਲ ਕਹਿ ਰਹੇ ਹੋ ਤੁਸੀਂ। ਠੀਕ ਹੈ ਨਾ। ਹੁਣ ਬਾਕੀ ਗੱਲ ਆ ਗਈ, ਜੇ 15% ਰਿਟਰਨ ਵੀ ਹੈਗੀ ਆ ਤੇ ਫਿਰ ਵੀ ਬੈਂਕਾਂ 'ਚ ਅਰਬਾਂ ਖਰਬਾਂ ਰੁਪਏ ਦੀਆਂ FDਆਂ ਪਈਆਂ। ਜੀ ਜੀ ਜੀ। ਉਹਦੇ ਪਿੱਛੇ 2 ਕਾਰਨ ਇਹੀ ਆ ਵੀ ਲੈਕ ਆਫ ਨੌਲੇਜ ਤੇ ਰਿਸਕ। ਹੁਣ ਜੇ ਬੰਦਾ ਕੋਈ ਮੋਟਰਸਾਈਕਲ ਚਲਾਉਂਦਾ ਗੇਅਰਾਂ ਵਾਲਾ, ਜਦੋਂ ਚਲਾਉਂਦਾ ਉਹਨੂੰ ਨਹੀਂ ਚਲਾਉਣਾ ਆਉਂਦਾ ਤਾਂ ਸੋਚ ਕੇ ਗੇਅਰ ਪਾਉਂਦਾ, ਕਲੱਚ ਪਾਉਂਦਾ, ਗੇਅਰ ਛੱਡਦਾ। ਜਦੋਂ ਸਿੱਖ ਲੈਂਦਾ ਫਿਰ ਤਾਂ ਉਹਨੂੰ ਨਹੀਂ ਪਤਾ ਲੱਗਦਾ ਨਾ, ਫਿਰ ਤਾਂ ਆਪਣੇ ਆਪ ਚੱਲਦਾ। ਜੀ। ਬੇਸਿਕਲੀ ਕੋਈ ਵੀ ਚੀਜ਼ ਜਿਹੜੀ ਨਹੀਂ ਆਉਂਦੀ, ਜਿਹਦੀ ਨੌਲੇਜ ਨਹੀਂ ਹੈਗੀ, ਤੇ ਜਦੋਂ ਆਪਾਂ ਉਹਨੂੰ ਚਲਾਵਾਂਗੇ ਤੇ ਸਾਨੂੰ ਰਿਸਕ ਰਹੇਗਾ। ਜਦੋਂ ਨੌਲੇਜ ਆ ਗਈ ਤੇ ਰਿਸਕ ਵੀ ਖਤਮ ਹੋ ਜਾਊਗਾ, ਰਿਸਕ ਘਟ ਜਾਊਗਾ ਜੇ ਉਹਨੂੰ ਸਹੀ ਤਰੀਕੇ ਨਾਲ ਚੱਲਾਂਗੇ। ਜੇ ਸਹੀ ਮਜ਼ੇ ਨਾਲ ਸਿੱਖ ਕੇ ਇਸ ਮਾਰਕੀਟ 'ਚ ਪ੍ਰੋਪਰ ਵੇ ਨਾਲ ਸਿੱਖਣ ਦੀ ਵੀ ਬਹੁਤੀ ਹਾਈ ਫਾਈ ਬਹੁਤੀ ਨੌਲੇਜ ਦੀ ਨਹੀਂ ਮੈਂ ਗੱਲ ਕਰਦਾ ਵੇ, ਇੱਕ ਕਾਮਨ ਸੈਂਸ ਦੀ ਗੱਲ ਕਰਦਾ ਵੇ। ਜੇ ਉਸ ਤਰੀਕੇ ਨਾਲ ਵੀ ਬੰਦਾ ਪੇਸ਼ੈਂਸ ਰੱਖ ਕੇ ਇਸ ਮਾਰਕੀਟ 'ਚ ਚੱਲੇ ਲੌਂਗ ਟਰਮ 'ਚ, ਤਾਂ ਬਹੁਤ ਵੱਡਾ ਪੈਸਾ ਕਮਾਇਆ ਜਾ ਸਕਦਾ। ਸ਼ੋਰ ਸ਼ਾਰਟ ਸੇਫਟੀ ਪ੍ਰੋਪਰਟੀ ਵਰਗੀ ਔਰ ਲਿਕੁਇਡਿਟੀ ਇੱਕ ਬੈਂਕ ਦੇ ਸੇਵਿੰਗ ਦੇ ਅਕਾਊਂਟ ਵਰਗੀ। ਜੀ। ਸੋ ਬੜੀ ਤੁਸੀਂ ਡਿਟੇਲ ਜਿਹੜੀ ਸਮਝਾਈ ਹੈ, ਮੈਨੂੰ ਲੱਗਦਾ ਜਿਹੜੀ ਪੇਂਡੂ ਭਾਸ਼ਾ 'ਚ ਤੁਸੀਂ ਗੱਲ ਸਾਰੀ ਦੱਸੀ ਹੈ ਉਹ ਸਮਝ ਆ ਗਈ ਹੋਊਗੀ ਕਿ 골ਡ ਜਾਂ ਪ੍ਰਾਪਰਟੀ ਜਾਂ FDs ਦੇ ਨਾਲ ਇਹ ਕਿਵੇਂ
ਵੱਖਰਾ ਹੁੰਦਾ ਹੈ ਉਸ ਤੋਂ। ਤੇ ਹੁਣ ਜਦੋਂ ਆਪਾਂ ਇਹ ਸਾਰੇ ਦੇ ਬਾਬਤ ਗੱਲ ਕੀਤੀ ਹੈ ਤਾਂ ਜਿਹੜੇ ਦੇਖ ਰਹੇ ਹੋਣਗੇ ਉਹਨਾਂ ਦੇ ਮਨ 'ਚ ਇਹ ਤਾਂ ਸ਼ੰਕਾ ਹੋਊਗੀ ਕਿ ਭਾਈ ਇਹਨਾਂ ਨੇ ਤਾਂ ਕਹਿਤਾ ਕਿ ਰਿਟਰਨ ਬਹੁਤ ਵਧੀਆ ਆਉਂਦੇ ਨੇ, ਪਰ ਸਵਾਲ ਤਾਂ ਇੱਥੇ ਆ ਕੇ ਖੜਦਾ ਵੀ ਇਹਦੇ 'ਚ ਐਂਟਰੀ ਸੌਖੀ ਨਹੀਂ ਹੈ। ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਇਹਦੇ ਲਈ ਜਿਹੜਾ ਪਹਿਲਾਂ ਸਟਾਰਟਿੰਗ ਦਾ ਪ੍ਰੋਸੈਸ ਹੈ, ਤੁਸੀਂ ਕਿੱਥੇ ਜਾਣਾ, ਕਿਹਦੇ ਤੋਂ ਅਪਰੋਚ ਕਰਨੀ ਹੈ, ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਸਕੂਲੀ ਵਿੱਦਿਆ ਦੇ ਵਿੱਚ ਵੀ ਇਸ ਚੀਜ਼ ਨੂੰ ਐਡ ਕੀਤਾ ਜਾਣਾ ਵੀ ਚਾਹੀਦਾ ਵੀ ਤੁਸੀਂ ਆਪਣੇ ਫਾਈਨਾਂਸਿਸ ਨੂੰ ਕਿਵੇਂ ਸਾਂਭਣਾ ਹੈ, ਤੁਸੀਂ ਆਪਣੀ ਜਿਹੜੀ ਘਰ ਦਾ ਵੀ ਖਰਚਾ ਹੈ ਇੱਕ ਉਹਦਾ ਵੀ ਕੋਈ ਪ੍ਰੋਟੋਕਾਲ ਹੋਣਾ ਚਾਹੀਦਾ, ਜਿਹੜਾ ਘਰ ਦਾ ਵੱਡਾ ਹੈ ਉਹ ਕਿਵੇਂ ਘਰ ਨੂੰ ਚਲਾਉਂਦਾ ਹੈ। ਜੇ ਇਹ ਸ਼ੇਅਰ ਮਾਰਕੀਟ ਤੋਂ ਪਾਸੇ ਹਟ ਕੇ ਗੱਲ ਕਰ ਰਿਹਾ, ਆਪਣੇ ਫਾਈਨਾਂਸਿਸ ਨੂੰ ਦੇਖਣ ਦੀ, ਆਪਣੇ ਘਰ ਦੇ ਪੈਸੇ ਨੂੰ ਸਾਂਭਣ ਦੀ ਗੱਲ ਕਰਨੀ ਹੋਵੇ, ਤੁਹਾਨੂੰ ਲੱਗਦਾ ਕਿ ਸਕੂਲੀ ਵਿੱਦਿਆ 'ਚ ਐਡ ਹੋਣੀ ਚਾਹੀਦੀ ਹੈ ਚੀਜ਼? ਤੁਸੀਂ ਦੋ ਕੁਐਸਚਨ ਮਿਕਸ ਕਰ ਦਿੱਤੇ। ਇੱਕ ਤਾਂ ਫਾਈਨੈਂਸ਼ੀਅਲ ਲਿਟਰੇਸੀ ਦਾ ਜਿਹੜੀ ਗੱਲ ਕਰ ਰਹੇ ਹੋ ਤੁਸੀਂ, ਇੱਕ ਉਹ ਹੋ ਗਈ ਜਿਹੜੀ ਪਹਿਲਾਂ ਗੱਲ ਕੀਤੀ ਸੀ, ਪਹਿਲਾਂ ਮੈਂ ਉਹਦਾ ਜਵਾਬ ਦੇਣਾ। ਪਹਿਲੀ ਗੱਲ ਕੀ ਸੀ ਆਪਾਂ? ਮੈਂ ਇਹ ਕਹਿ ਰਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਸਮਝਾਇਆ ਤੇ ਇਸ ਦੇ ਵਿੱਚ ਐਂਟਰ ਹੋਣਾ ਕਈਆਂ ਨੂੰ ਬਹੁਤ ਔਖਾ ਲੱਗਦਾ ਹੈ ਜੀ। ਪਹਿਲੀ ਜਿਹੜੀ ਤੁਸੀਂ ਐਂਟਰੀ ਦੀ ਗੱਲ ਕੀਤੀ ਹੈ ਨਾ, ਦੇਖੋ ਇਹ ਬਹੁਤ ਵੱਡਾ ਮਿਸ ਨੋਸ਼ਨ ਹੈਗਾ, ਮਤਲਬ ਭੁਲੇਖਾ ਹੈ ਬੰਦੇ ਦਾ ਵੀ ਸਟਾਕ ਮਾਰਕੀਟ 'ਚ ਐਂਟਰ ਕਰਨ ਲਈ ਤੁਹਾਨੂੰ ਬਹੁਤ ਵੱਡਾ ਪੈਸਾ ਚਾਹੀਦਾ। ਨੋ, ਤੁਸੀਂ ਇੱਕ ਛੋਟੀ ਜਿਹੀ ਅਮਾਉਂਟ ਨਾਲ, ਈਵਨ 500 ਰੁਪਏ ਨਾਲ, 1000 ਰੁਪਏ ਨਾਲ ਵੀ ਇਸ ਦੀ ਸ਼ੁਰੂਆਤ ਕਰ ਸਕਦੇ। ਇੱਥੇ ਮੇਰਾ ਸਵਾਲ ਨਾਲ ਇਹ ਵੀ ਲੈ ਲਿਓ ਕਿ ਇਸ ਪੱਖ ਤੋਂ ਵੀ ਮੈਂ ਕਹਿ ਰਿਹਾ ਸੀ, ਪਰ ਦੂਸਰਾ ਪੱਖ ਇਹ ਸੀ ਕਿ ਜਿਹੜੀ ਡਾਕੂਮੈਂਟੇਸ਼ਨ ਦੀ ਗੱਲ ਆ ਜਾਂਦੀ ਹੈ ਉਹਨੂੰ ਵੀ ਬਹੁਤ ਉਹਦੇ ਤੇ ਵੀ ਮੈਂ ਆਨਾ ਜੀ। ਪਹਿਲੀ ਤਾਂ ਗੱਲ ਇਹ ਵੀ ਇਹਦੇ ਮਾਰਕੀਟ ਦੇ ਵਿੱਚ ਐਂਟਰ ਕਰਨ ਵਾਸਤੇ ਕੋਈ ਖਰਚਾ ਨਹੀਂ ਹੈਗਾ ਜੀ, ਔਰ ਸ਼ੁਰੂਆਤ ਈਵਨ ਤਾਂ ਹੁਣ ਨਵੇਂ ਜਿਹੜੇ ਰੂਲਸ ਆ ਰਹੇ ਨੇ ਉਹਦੇ ਅਕੋਰਡਿੰਗਲੀ ਤੁਸੀਂ 100 ਰੁਪਏ ਨਾਲ ਵੀ ਸ਼ੁਰੂਆਤ ਕੀਤੀ ਜਾ ਸਕਦੀ ਇਹਦੀ ਜੀ। ਲੇਕਿਨ ਇਹ ਨਹੀਂ ਵੀ 100 ਨਾਲ ਲੱਖ ਨਹੀਂ ਬਣ ਜਾਣਾ ਹੁੰਦਾ, ਪਰ ਪ੍ਰਪੋਰਸ਼ਨੇਟ ਉਨੀ ਗਰੋਥ ਆਣੀ ਹੈ ਜਿੰਨੀ ਕਿ ਜੇ ਤੁਸੀਂ ਲੱਖ ਕੀਤਾ ਤੇ 100 ਕੀਤਾ ਉਹਦੇ ਨਾਲ। ਲੇਕਿਨ ਸ਼ੁਰੂਆਤ ਹੈ, ਤੁਸੀਂ ਛੋਟੇ ਅਮਾਉਂਟ ਨਾਲ ਤੁਸੀਂ ਪ੍ਰਾਪਰਟੀ ਸ਼ੁਰੂਆਤ ਨਹੀਂ ਕਰ ਸਕਦੇ, ਗੋਲਡ 'ਚ ਛੋਟੇ ਅਮਾਉਂਟ ਨਾਲ ਨਹੀਂ ਹੋ ਸਕਦੀ। ਇਹ 'ਚ ਤੁਸੀਂ 1000 ਰੁਪਏ ਨਾਲ ਵੀ ਤੁਸੀਂ ਇੱਕ ਸਧਾਰਨ ਬੰਦਾ 1000 ਰੁਪਏ ਮਹੀਨੇ ਦਾ ਵੀ ਸੇਵਿੰਗ ਕਰ ਸਕਦਾ ਆਰਾਮ ਨਾਲ ਜੀ, ਉਹਦੇ ਨਾਲ ਵੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਦੂਸਰਾ ਅੱਗੋਂ ਆ ਗਿਆ, ਤੁਸੀਂ ਕੀਤੀ ਫਾਈਨੈਂਸ਼ੀਅਲ ਲਿਟਰੇਸੀ ਦੀ ਗੱਲ ਜੀ। ਫਾਈਨੈਂਸ਼ੀਅਲ ਲਿਟਰੇਸੀ ਦੀ ਗੱਲ ਹੈ ਜਿਹੜੀ ਆ, ਇਹ ਤੁਹਾਡਾ ਬੜਾ ਵੈਲਿਡ ਪੁਆਇੰਟ ਹੈ। ਕਿਸੇ ਵੀ ਸਕੂਲ, ਕਿਸੇ ਵੀ ਕਾਲਜ, ਕਿਸੇ ਯੂਨੀਵਰਸਿਟੀ 'ਚ ਫਾਈਨੈਂਸ਼ੀਅਲ ਲਿਟਰੇਸੀ ਦਾ ਸਬਜੈਕਟ ਹੀ ਨਹੀਂ ਜੀ। ਮੈਂ ਹਰ ਸਾਲ ਜਿੰਨੇ ਵੀ ਫਾਈਨਲ ਈਅਰ ਦੇ ਸਟੂਡੈਂਟਸ ਹੈਗੇ ਯੂਨੀਵਰਸਿਟੀ ਸਾਡੇ ਆਂਢ ਗੁਆਂਢ ਜਿੰਨੀਆਂ ਵੀ ਹੈਗੀਆਂ, ਰਾਇਤ ਬਾਰਾ, ਲਵਲੀ ਹੋ ਗਈ, ਫਿਰ ਬਾਬਾ ਭਾਗ ਸਿੰਘ, GNA ਯੂਨੀਵਰਸਿਟੀ ਹੋ ਗਈ, ਇਹਨਾਂ ਜਿੰਨੀਆਂ ਵੀ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ, ਇਹਨਾਂ ਸਾਰੀਆਂ ਯੂਨੀਵਰਸਿਟੀਜ਼ ਦੇ ਮੈਂ ਫਾਈਨਲ ਈਅਰ ਦੇ ਜਿਹੜੇ ਸਟੂਡੈਂਟਸ ਹੁੰਦੇ ਆ, ਹਰ ਸਾਲ ਆਪਣੇ ਖਰਚੇ ਤੇ ਉਹਨਾਂ ਨੂੰ ਲੈਕਚਰ ਦੇਣ ਜਾਂਦਾ, ਇੱਕ ਫਾਈਨੈਂਸ਼ੀਅਲ ਲਿਟਰੇਸੀ ਦਾ ਲੈਕਚਰ ਦੇ ਕੇ ਆਉਣਾ ਵੀ ਤੁਸੀਂ 2-3 ਸਾਲ ਦੇ ਵਿੱਚ ਅਰਨਿੰਗ ਹੈਂਡ ਹੋ ਜਾਣਾ ਤੇ ਤੁਸੀਂ ਕਿੰਨਾ ਚੀਜ਼ਾਂ ਦਾ ਖਿਆਲ ਰੱਖਣਾ ਜੀ। ਤੁਸੀਂ ਇਸ ਮਾਰਕੀਟ ਤੋਂ ਕਿਸ ਤਰੀਕੇ ਨਾਲ ਬਹੁਤ ਵੱਡਾ ਪੈਸਾ ਕਮਾ ਸਕਦੇ ਹੋ। ਮੇਰਾ ਟੌਪਿਕ ਹੁੰਦਾ ਹਾਊ ਟੂ ਕ੍ਰੀਏਟ ਵੈਲਥ ਇਨ ਸਟਾਕ ਮਾਰਕੀਟ। ਇਸ ਵਿਸ਼ੇ ਦੇ ਉੱਤੇ ਉਹਨਾਂ ਨੂੰ ਮੈਂ ਲੈਕਚਰ ਦੇ ਕੇ ਜਾਣਾ ਵੀ ਕਿਸ ਤਰੀਕੇ ਨਾਲ ਤੁਸੀਂ ਸ਼ੁਰੂਆਤ ਕਰਨੀ ਹੈ, ਔਰ ਫਾਈਨੈਂਸ਼ੀਅਲ ਲਿਟਰੇਸੀ ਦੱਸ ਕੇ ਜਾਣਾ ਉਹਨਾਂ ਨੂੰ ਵੀ ਜਦੋਂ ਤੁਹਾਨੂੰ ਤਨਖਾਹ ਮਿਲਣੀ ਹੈ, ਤੁਸੀਂ ਅਰਨਿੰਗ ਹੈਂਡ ਹੋਣਾ, ਤੁਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਸਭ ਤੋਂ ਪਹਿਲੀ ਗਲਤੀ ਜਿਹੜੀ ਕੀ ਕਰਦੇ ਆ ਵੀ ਜਦੋਂ ਵੀ ਬੰਦਾ ਅਰਨਿੰਗ ਹੈਂਡ ਹੁੰਦਾ ਉਹ ਉਹਨਾਂ ਚੀਜ਼ਾਂ ਦੇ ਪਿੱਛੇ ਪੈ ਜਾਂਦਾ ਜਿਹੜੀਆਂ ਚੀਜ਼ਾਂ ਦੀ ਉਹ ਸਿਰਫ ਸ਼ੋਅ ਹੈ, ਜ਼ਰੂਰਤ ਨਹੀਂ ਹੈ। ਐਸੈਟ ਤੇ ਲਾਇਬਿਲਿਟੀ ਚ ਉਲਝ ਜਾਂਦੇ ਨੇ, ਐਸੈਟ ਨਹੀਂ ਬਣਾਉਂਦੇ, ਲਾਇਬਿਲਿਟੀਜ਼ ਲੈਣ ਲੱਗ ਜਾਂਦੇ। ਐਗਜ਼ੈਕਟਲੀ। ਦੋ ਜਿਹੜੀ ਹੈ ਨਾ, ਆਈਫੋਨ ਲੈ ਲੈਣਗੇ, ਬੁਲਟ ਲੈ ਲਊਗੇ, ਮਤਲਬ ਉਹਨਾਂ ਚੀਜ਼ਾਂ ਤੇ ਫੋਕਸ ਹੋਊਗਾ। ਥੋੜੀ ਹੋਰ ਤਨਖਾਹ ਵੱਧ ਗਈ ਤਾਂ ਗੱਡੀ ਲੈ ਲਊਗੇ, ਹੋਰ ਵੱਧ ਗਈ ਤਾਂ ਵੱਡਾ ਘਰ ਲੈ ਲਊਗੇ। ਇਹ ਚੀਜ਼ਾਂ ਜਿਹੜੀਆਂ ਬੇਸਿਕਲੀ ਆਈਫੋਨ ਵਗੈਰਾ ਜਿਹੜੇ ਹੈਗੇ ਆ ਨਾ, ਇਹ ਅਲਟੀਮੇਟਲੀ ਇਹ ਸ਼ੋਅ ਆਫ ਦੇ ਪੀਸ ਹੈ। ਉਹ ਵੀ ਚੰਦ ਮਹੀਨਿਆਂ ਜਾਂ 1-2 ਸਾਲ ਦੇ ਜੀ, ਉਸ ਤੋਂ ਬਾਅਦ ਉਹਦੀ ਵੈਲਿਊ ਖਤਮ। ਲੇਕਿਨ ਮੈਂ ਇਹ ਕਹਿਣਾ ਸਟੂਡੈਂਟਸ ਨੂੰ ਵੀ ਇਹੀ ਗਾਈਡ ਕਰਦਾ ਵੀ ਲਿਟਰੇਸੀ ਵੀ ਤੁਸੀਂ ਇਹ ਪੈਸਾ ਇੱਥੇ ਬਰਬਾਦ ਨਹੀਂ ਕਰਨਾ। ਤੁਸੀਂ ਇਨੀਸ਼ੀਅਲ ਤੁਹਾਡਾ ਜਦੋਂ ਪੀਰੀਅਡ ਬਹੁਤ ਜ਼ਿਆਦਾ ਕਰੂਸ਼ਲ ਹੁੰਦਾ ਜੀ। ਅਜੇ ਤੁਸੀਂ ਅਰਨਿੰਗ ਐਂਡ ਹੋ ਰਹੇ ਹੋ, ਤੁਹਾਡੇ ਸਿਰ ਤੇ ਕੋਈ ਲੰਬੀ ਚੌੜੀ ਲਾਇਬਿਲਿਟੀ ਨਹੀਂ ਹੈਗੀ, ਤੁਹਾਡੀ ਮੈਰਿਜ ਨਹੀਂ ਹੋਈ, ਬੱਚੇ ਨਹੀਂ ਹੈਗੇ, ਤੁਸੀਂ ਪੇਰੈਂਟਸ ਨਾਲ ਰਹਿ ਰਹੇ ਹੋ, ਤੁਹਾਡੇ ਸਿਰ ਤੇ ਬਹੁਤਾ ਖਰਚਾ ਨਹੀਂ ਹੈਗਾ ਜੀ। ਤੁਸੀਂ ਆਪਣੀ ਇਨਕਮ ਦਾ ਬਹੁਤ ਵੱਡਾ ਹਿੱਸਾ ਇਸ ਮਾਰਕੀਟ 'ਚ ਰੈਗੂਲਰਲੀ ਇਨਵੈਸਟ ਕਰੋ ਤੇ ਜਦੋਂ ਤੱਕ ਤੁਸੀਂ 40-45 ਸਾਲਾਂ ਦੇ ਹੋਣੇ, ਤਕਰੀਬਨ 25 ਸਾਲ ਦੀ ਏਜ ਤੁਸੀਂ ਅਰਨਿੰਗ ਹੋ ਗਏ ਜੀ। 20 ਸਾਲ ਜੇ ਤੁਸੀਂ ਸਟਾਕ ਮਾਰਕੀਟ 'ਚ ਆਪਣੀ ਅਰਨਿੰਗ ਲਾਤੀ ਜੀ ਤੇ 45 ਸਾਲ ਬਾਅਦ ਤੁਸੀਂ ਰਿਟਾਇਰਮੈਂਟ ਲੈ ਸਕਦੇ ਹੋ ਆਪਣੀ ਮਰਜ਼ੀ ਦੀ ਜੀ। ਜਿਹੜੀ 60 ਸਾਲ 'ਚ ਹੋਣੀ ਨਾ, ਤੁਸੀਂ 45 ਸਾਲ 'ਚ ਤੁਸੀਂ ਆਪਣੀ ਰਿਟਾਇਰਮੈਂਟ ਲੈ ਕੇ ਤੁਹਾਡੇ ਕੋਲ ਇੰਨੇ ਕੁ ਫੰਡਸ ਹੋਣਗੇ, ਤੁਸੀਂ ਆਪਣੇ ਬੱਚੇ ਵੀ ਸੈਟਲ ਕਰ ਸਕੋ ਔਰ ਤੁਸੀਂ ਆਪਣਾ 올ਡ ਏਜ ਵੀ ਸਿਕਿਉਰ ਕਰ ਲਓ। ਇਹ ਇਸ ਮਾਰਕੀਟ ਦੇ ਥਰੂ ਹੀ ਪੋਸੀਬਲ ਹੈ।
ਜੀ ਇਹ ਜਿਹੜੀ ਲਿਟਰੇਸੀ ਦੀ ਤੁਸੀਂ ਗੱਲ ਕੀਤੀ ਹੈ, ਇਸੇ ਚੀਜ਼ ਦੀ ਮਾਰ ਹੈ ਭਾਰਤ ਦੇ ਵਿੱਚ ਕਿ ਭਾਰਤ ਦਾ ਅੰਕੜਾ ਇੰਨਾ ਛੋਟਾ ਹੈ ਇਨਵੈਸਟਮੈਂਟ ਕਰਨ ਦੇ ਮਾਮਲੇ 'ਚ, ਇੰਨੀ ਜ਼ਿਆਦਾ ਵਸੋਂ ਹੋਣ ਦੇ ਬਾਵਜੂਦ ਵੀ। ਪਰ ਅਮਰੀਕਾ ਦੇ ਵੱਲ ਜਦੋਂ ਦੇਖਦੇ ਹਾਂ ਤਾਂ ਉੱਥੇ ਵੱਡੀ ਗਿਣਤੀ ਲੋਕ ਇਸ ਚੀਜ਼ ਤੇ ਡਿਪੈਂਡ ਨੇ। ਤਾਂ ਮੈਂ ਅੰਕੜਾ ਤਾਂ ਹੁਣ ਰੀਕਾਲ ਨਹੀਂ ਕਰ ਪਾ ਰਿਹਾ, ਪਰ ਬਹੁਤ ਵੱਡਾ ਹੈ। ਜਿਸ ਤਰੀਕੇ ਨਾਲ ਤੁਸੀਂ ਗੱਲ ਐਸੈਟ ਤੇ ਲਾਇਬਿਲਿਟੀਜ਼ ਦੀ ਕੀਤੀ ਹੈ ਕਿ ਅਸੀਂ ਖਾਸ ਤੌਰ ਤੇ ਕਿੱਧਰ ਨੂੰ ਵੱਧ ਭੱਜਦੇ ਹਾਂ, ਉਹਦੇ 'ਚ ਗੱਲ ਤਾਂ ਤੁਸੀਂ ਬਹੁਤ ਸੋਹਣੀ ਕੀਤੀ ਹੈ। ਪਰ ਮੈਂ ਇੱਥੇ ਥੋੜ੍ਹਾ ਜਿਹਾ ਮੁੱਦੇ ਤੋਂ ਪਰੇ ਚੱਲ ਜਾਂਗੇ। ਸਾਡੇ ਪੰਜਾਬ ਦੇ ਵਿੱਚ ਆਏ ਦਿਨ ਕਰਜ਼ੇ ਪੱਖੋਂ ਕਿੰਨੀਆਂ ਖੁਦਕੁਸ਼ੀਆਂ ਹੁੰਦੀਆਂ ਨੇ। ਨੌਜਵਾਨ ਕਿਸਾਨ ਆਏ ਦਿਨ ਖੁਦਕੁਸ਼ੀ ਕਰਦਾ ਹੈ। ਕਿਉਂਕਿ 2.5 ਲੱਖ 3 ਲੱਖ ਰੁਪਏ ਦਾ ਕਰਜ਼ਾ ਹੁੰਦਾ ਹੈ, ਉਸ ਨੂੰ ਮੈਨੇਜ ਨਹੀਂ ਕਰਨਾ ਆਉਂਦਾ। ਜੇ ਇਸੇ ਚੀਜ਼ ਦੀ ਉਸ ਨੂੰ ਮੈਨੇਜਮੈਂਟ ਆਉਂਦੀ ਹੋਵੇ, ਬੇਸ਼ੱਕ 2 ਖੇਤਾਂ ਵਾਲਾ ਕਿਸਾਨ ਹੈ 3 ਖੇਤਾਂ ਵਾਲਾ ਕਿਸਾਨ ਹੈ, ਉਹ ਇਸ ਤਰੀਕੇ ਦੀ ਕਹਿਣੋ ਜਾਨ ਗਵਾਉਣੋਂ ਬਚ ਸਕਦਾ ਹੈ। ਇਹ ਵੀ ਪੱਖ ਇੱਕ ਤੁਸੀਂ ਲੈ ਸਕਦੇ ਹੋ। ਜੇ ਇਹਦੇ 'ਚ ਤੁਸੀਂ ਕਮੈਂਟ ਐਡ ਕਰਨਾ ਚਾਹੋ ਤਾਂ ਠੀਕ ਹੈ। ਦੋਨੋਂ ਚੀਜ਼ਾਂ ਦੱਸਦਾ, ਮੈਂ ਡਾਟਾ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ। ਦੇਖੋ, ਅਸੀਂ ਅਮਰੀਕਾ ਤੇ ਇੰਡੀਆ ਦੀ ਆਪਾਂ ਕੰਪੈਰੀਜ਼ਨ ਨਹੀਂ ਕਰ ਸਕਦੇ ਕਿਉਂਕਿ ਇੱਥੇ ਸਾਡੇ ਗਰੀਬੀ ਬਹੁਤ ਹੈ, ਉੱਥੇ ਡਿਵੈਲਪ ਕੰਟਰੀ ਹੋ ਚੁੱਕਾ ਹੈ। ਠੀਕ ਹੈ ਜੀ। ਔਰ ਦੂਸਰਾ ਜਿਹੜੀ ਆ ਇਸ ਮਾਰਕੀਟ 'ਚ ਐਂਟਰੀ ਦੀ ਗੱਲ ਹੈ ਤਾਂ ਉਹਦਾ ਡਾਟਾ ਤੁਹਾਡੇ ਨਾਲ ਮੈਂ ਕੁਝ ਸ਼ੇਅਰ ਕਰਨਾ ਚਾਹੁੰਦਾ, ਜਿਹਦੇ ਨਾਲ ਦੇਖ ਕੇ ਤੁਹਾਨੂੰ ਵੀ ਇੱਕ ਖੁਸ਼ੀ ਵੀ ਹੋਏਗੀ, ਇੱਕ ਕੌਨਫੀਡੈਂਸ ਵੀ ਆਏਗਾ ਵੀ ਇੰਡੀਆ ਵੀ ਜਿਹੜਾ ਰਾਈਟ ਟਰੈਕ ਤੇ ਚੱਲਿਆ। 1995 ਵਿੱਚ ਡੀਮੈਟ ਅਕਾਊਂਟ ਖੁੱਲ੍ਹਣੇ ਸ਼ੁਰੂ ਹੋਏ ਸੀ। ਪਹਿਲਾਂ ਤਾਂ ਫਿਜ਼ੀਕਲ ਸ਼ੇਅਰ ਹੁੰਦੇ ਸੀ। 1995 ਤੋਂ ਲੈ ਕੇ 2019 ਕੋਵਿਡ ਤੋਂ ਪਹਿਲਾਂ ਤੱਕ ਜੀ ਕਿੰਨੇ ਸਾਲ ਬਣ ਗਏ? ਲਗਭਗ 24 ਸਾਲ ਜੀ। 24 ਸਾਲਾਂ ਦੇ ਵਿੱਚ ਟੋਟਲ ਇੰਡੀਆ 'ਚ ਕਿੰਨੇ ਅਕਾਊਂਟ ਖੁੱਲੇ? 4 ਕਰੋੜ। 24 ਸਾਲਾਂ 'ਚ 4 ਕਰੋੜ ਖੁੱਲੇ। ਠੀਕ ਹੈ ਜੀ। 20 ਕੋਵਿਡ ਆਇਆ ਜੀ ਤੇ ਹੁਣ ਸਾਲ ਚੱਲਦਾ ਪਿਆ 2024। ਅਜੇ 24 ਪੂਰਾ ਕੰਪਲੀਟ ਨਹੀਂ ਹੋਇਆ। ਹੁਣ ਇਸ ਵੇਲੇ ਗਿਣਤੀ ਕਿੰਨੀ ਹੈ? 16 ਕਰੋੜ। 12 ਕਰੋੜ ਲੋਕ ਆ ਪਿਛਲੇ 4 ਸਾਲਾਂ 'ਚ ਜੁੜੇ ਆ। 18 ਲੱਖ ਨਵੇਂ ਅਕਾਊਂਟ ਜਿਹੜੇ ਇਸ ਮਾਰਕੀਟ 'ਚ ਜਿਹੜੇ ਲੋਕ 18 ਲੱਖ ਹਰ ਮਹੀਨੇ ਨਵੇਂ ਐਡ ਹੋ ਰਹੇ। ਇਹਦਾ ਫਿਰ ਕਾਰਨ ਕੀ ਹੈ? ਜਿਹੜਾ ਤੁਸੀਂ ਅੰਕੜਾ ਸਾਂਝਾ ਕੀਤਾ ਹੈਰਾਨੀਜਨਕ ਹੈ, ਪਰ ਅਚਾਨਕ ਪਿਛਲੇ 24 ਸਾਲਾਂ ਨੂੰ ਦੇਖੋ, ਹੁਣ ਦੇ 4 ਸਾਲਾਂ ਨੂੰ ਦੇਖੋ, ਇਹ ਅਚਾਨਕ ਦਾ ਜਿਹੜਾ ਵਾਧਾ ਹੋਇਆ, ਇੰਜੈਕਟ ਹੋਇਆ ਕਹਿ ਲਓ ਵੀ ਅਚਾਨਕ ਦੇ ਨਾਲ ਲੋਕਾਂ ਦੇ ਮਾਈਂਡ ਦੇ ਵਿੱਚ ਇਹ ਆਈਡੀਆ ਕਿ ਇੱਧਰ ਨੂੰ ਵੀ ਜਾਣਾ ਚਾਹੀਦਾ। ਇਸ ਦੇ ਪਿੱਛੇ ਦਾ ਵੱਡਾ ਕਾਰਨ ਕੀ ਹੈ? ਵੱਡਾ ਕਾਰਨ ਅਵੇਅਰਨੈਸ, ਲਿਟਰੇਸੀ। ਹੁਣ ਲੋਕਾਂ ਨੂੰ ਸਮਝ ਆਣੀ ਸ਼ੁਰੂ ਹੋ ਗਈ ਹੈ ਬਈ ਪਿਛਲੇ 40 ਸਾਲ ਦਾ, ਜਦੋਂ ਮੈਂ ਤੁਹਾਡੇ ਨਾਲ ਡਾਟਾ ਪਹਿਲਾਂ ਸ਼ੇਅਰ ਕੀਤਾ ਵੀ 40-45 ਸਾਲ 'ਚ ਸਟਾਕ ਮਾਰਕੀਟ ਨੇ 15% ਦੀ ਰਿਟਰਨ ਦਿੱਤੀ ਆ ਤੇ ਬੈਂਕ ਦੀ ਐਫਡੀ ਨੇ 8% ਦੀ 7% ਦੀ ਰਿਟਰਨ ਦਿੱਤੀ। ਅੱਧੋ ਅੱਧ ਦਾ ਫਰਕ ਆ। ਜੇ ਤੁਸੀਂ ਲੌਂਗ ਟਰਮ 'ਚ ਗਿਣ ਕੇ ਚੱਲੋਗੇ ਤਾਂ ਸਟਾਕ ਮਾਰਕੀਟ ਨੇ ਤੁਹਾਨੂੰ ਵਧੀਆ ਰਿਟਰਨ ਦੇਣੀ ਹੀ ਦੇਣੀ। ਲੋਕਾਂ ਨੂੰ ਇੰਨੀ ਸਮਝ ਆ ਗਈ ਹੈ। ਤਾਂ ਹੁਣ ਤੁਸੀਂ ਦੇਖ ਲਓ ਵੀ ਹਰ ਮਹੀਨੇ ਜਿਹੜਾ ਲੋਕੀ ਇਸ ਮਾਰਕੀਟ 'ਚ 1000 ਦੀ ਮੈਂ ਗੱਲ ਕੀਤੀ ਨਾ, 1000 ਰੁਪਏ ਦੇ ਕੇ ਵੀ ਸ਼ੁਰੂਆਤ ਕਰ ਸਕਦੇ। ਹਰ ਮਹੀਨੇ ਕਿੰਨਾ ਪੈਸਾ ਇਕੱਠਾ ਹੋ ਰਿਹਾ? ਕੈਨ ਯੂ ਇਮੇਜਿਨ? ਇਸ ਮਹੀਨੇ ਦੀ ਅੱਜ ਹੀ ਫਿਗਰ ਆਈ ਹੈ 23,500 ਕਰੋੜ ਰੁਪਈਆ ਇੱਕ ਮਹੀਨੇ ਦਾ ਇਕੱਠਾ ਹੋਇਆ ਸਟਾਕ ਮਾਰਕੀਟ ਦੇ ਵਿੱਚ ਲੋਕਾਂ ਨੇ ਇਨਵੈਸਟ ਕੀਤਾ। ਔਰ ਕੁਛ ਤਾਂ ਰੀਜ਼ਨ ਹੈਗਾ ਵੀ ਕੋਵਿਡ ਤੋਂ ਬਾਅਦ ਜਿਹੜੇ ਨਵੇਂ ਅਕਾਊਂਟ ਖੁੱਲ੍ਹੇ ਆ, ਉਸ ਤੋਂ ਬਾਅਦ ਬਾਜ਼ਾਰ ਲਗਾਤਾਰ ਸਟਾਕ ਮਾਰਕੀਟ ਤੇ ਤੇਜ਼ੀ 'ਚ ਜਾ ਰਹੀ ਹੈ। ਜੀ ਆਲਮੋਸਟ ਜਿਨ੍ਹਾਂ ਨੇ ਕੋਵਿਡ ਦੇ ਕ੍ਰੈਸ਼ ਜਦੋਂ ਮਾਰਕੀਟ ਜਦੋਂ ਲੱਗਦਾ ਸੀ ਦੁਨੀਆ ਖਤਮ ਹੋ ਚੱਲੀ ਹੈ, ਜਿਨ੍ਹਾਂ ਨੇ ਉਸ ਵੇਲੇ ਹੌਸਲਾ ਕਰਕੇ ਸ਼ੇਅਰ ਲਏ ਹੋਏ ਆ, ਉਹਨਾਂ ਦੇ ਤਕਰੀਬਨ ਜਿਨ੍ਹਾਂ ਨੇ ਸ਼ੇਅਰ ਲਏ ਆਲਮੋਸਟ ਡਬਲ ਤੋਂ ਉੱਪਰ ਹੋ ਗਏ ਹੋਏ। ਔਰ ਜਿਨ੍ਹਾਂ ਨੇ ਮਿਊਚੁਅਲ ਫੰਡ 'ਚ ਵੀ ਪੈਸੇ ਲਾਏ ਸੀਗੇ ਤਾਂ ਕੋਈ ਸ਼ਾਇਦ ਹੀ ਕੋਈ ਮਿਊਚੁਅਲ ਫੰਡ ਹੋਏਗਾ ਜਿਹਦੀ ਰਿਟਰਨ 30% ਤੋਂ ਥੱਲੇ ਹੋਏਗੀ। ਸਾਰਿਆਂ ਦੀ ਰਿਟਰਨ 30 ਤੋਂ ਉੱਪਰ ਆਈ ਹੋਈ ਹੈ। ਜੀ ਮੈਂ 15% ਫੇਰ ਵੀ ਕਹਿਣਾ ਵੀ ਜਿਹਨੇ ਵੀ ਇਸ ਮਾਰਕੀਟ 'ਚ ਐਂਟਰ ਕਰਨਾ, ਬੈਂਕ 'ਚ ਐਫਡੀ ਅੱਜ ਕੱਲ੍ਹ ਲੋਕੀ ਨਹੀਂ ਕਰਾਉਂਦੇ। ਜਿਨ੍ਹਾਂ ਨੂੰ ਥੋੜ੍ਹੀ ਬਹੁਤੀ ਵੀ ਸਮਝ ਆ ਜਾਂਦੀ ਨਾ, ਬੈਂਕ 'ਚ ਵੀ ਤੁਸੀਂ ਐਫਡੀ ਕਿਹੜਾ ਤੁਸੀਂ 4 ਦਿਨ ਦੀ ਜਾਂ 5 ਦਿਨ ਦੀ ਜਾਂ ਹਫ਼ਤੇ ਦੀ ਕਰਾਉਂਦੇ ਆ, ਉੱਥੇ ਵੀ ਤੁਸੀਂ 2 ਸਾਲ 3 ਸਾਲ 5 ਸਾਲ ਦੀ ਕਰਾਉਂਦੇ ਨਾ, ਤੇ ਤੁਸੀਂ ਸਟਾਕ ਮਾਰਕੀਟ 'ਚ 5 ਸਾਲ ਦਾ ਵਿਊ ਪੁਆਇੰਟ ਕਿਉਂ ਨਹੀਂ ਲੈ ਸਕਦੇ? ਉਹੀ ਫਿਰ ਇੱਥੇ ਗੱਲ ਆ ਗਈ ਲਿਟਰੇਸੀ ਦੀ। ਲਿਟਰੇਸੀ 5 ਸਾਲ ਤੋਂ ਲੈ ਕੇ ਤੁਸੀਂ ਜੇ ਲੰਬਾ ਹੋਰਾਈਜ਼ਨ ਰੱਖੋਗੇ ਤਾਂ ਤੁਸੀਂ ਇਹ ਗਿਣ ਕੇ ਚੱਲੋ ਵੀ ਤੁਹਾਨੂੰ ਇਸ ਮਾਰਕੀਟ 'ਚੋਂ ਘਾਟਾ ਨਹੀਂ ਪੈ ਸਕਦਾ। ਜਿੱਦਾਂ ਤੁਸੀਂ ਬੋਲ ਰਹੇ ਹੋ, ਨਾਲ ਦੀ ਨਾਲ ਦਿਮਾਗ ਦੇ ਵਿੱਚ ਇੰਨੇ ਸਵਾਲ ਸਟਰਾਈਕ ਕਰ ਰਹੇ ਨੇ, ਐ ਵੱਜ ਰਹੇ ਨੇ ਕਿ ਮੈਨੂੰ ਵੀ ਪੁੱਛ ਕਿਉਂਕਿ ਇਹ ਫੀਲਡ ਇਹੋ ਜਿਹੀ ਹੈ। ਪਰ ਇੱਕ ਸਵਾਲ ਜਿਹੜਾ ਹਰ ਕਿਸੇ ਦੀ ਜ਼ਹਿਨੀਅਤ ਦੇ ਵਿੱਚ ਆਉਂਦਾ ਹੈ, ਹਰ ਕਿਸੇ ਦੇ ਨਾਲ ਜੁੜਿਆ ਹੋਇਆ ਵੀ ਹੈ ਕਿ ਜਦੋਂ ਮਾਰਕੀਟ ਡਿੱਗਦੀ ਹੈ, ਕਹਿੰਦੇ ਨੇ ਮਾਰਕੀਟ ਕ੍ਰੈਸ਼ ਹੋ ਗਈ, ਸਾਰੀਆਂ ਜਿਹੜੀਆਂ ਨੇਸ਼ਨਸ ਨੇ ਜਿਹੜੀਆਂ ਆਪਣੇ ਆਪ ਨੂੰ ਵੱਡੀਆਂ ਮੰਨਦੀਆਂ ਨੇ, ਜਦੋਂ ਉੱਥੇ ਮਾਰਕੀਟ ਕ੍ਰੈਸ਼ ਹੁੰਦੀ ਹੈ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦੀਆਂ ਨੇ। ਬੀਤੇ ਦਿਨੀ ਅਮਰੀਕਾ ਦੇ ਵੱਲੋਂ ਨੌਕਰੀਆਂ ਦਾ ਅੰਕੜਾ ਜ਼ਾਹਰ ਕੀਤਾ ਗਿਆ, ਉਸ ਤੋਂ ਬਾਅਦ ਸ਼ੇਅਰ ਮਾਰਕੀਟ ਹੇਠਾਂ ਡਿੱਗੀ। ਕਹਿ ਲਓ ਵੀ ਇੱਕ ਤਰੀਕੇ ਦਾ ਉਹਨੂੰ ਵਰਲਡ ਕ੍ਰਾਈਸਿਸ ਇਕੋਨਮੀ ਦਾ ਮੰਨ ਦਿੱਤਾ ਗਿਆ ਹੈ ਨਾ। ਫਿਰ ਜਾਪਾਨ ਦਾ ਦੇਖਦੇ ਹਾਂ, ਇਹ ਸਾਰਾ ਕੁਝ ਆਪਸ 'ਚ ਜੁੜ ਗਿਆ। ਪਰ
ਇੱਕ ਧਰਾਤਲ ਤੇ ਬੈਠਾ ਹੋਇਆ ਵਿਅਕਤੀ ਜਿਹਦਾ ਕੋਈ ਕਸੂਰ ਨਹੀਂ ਹੈ, ਕਿਉਂਕਿ ਉਹਨੇ ਤਾਂ ਸ਼ੇਅਰ ਮਾਰਕੀਟ ਖਰੀਦੀ ਹੀ ਨਹੀਂ, ਸ਼ੇਅਰ ਮਾਰਕੀਟ 'ਚ ਉਹ ਹੈ ਹੀ ਨਹੀਂ। ਬਾਹਰ ਸੜਕ ਤੇ ਅੰਬ ਵੇਚਣ ਵਾਲਾ, ਰੇਹੜੀ ਲਾਉਣ ਵਾਲਾ ਜਿਹੜਾ ਵਿਅਕਤੀ ਹੈ, ਉਸ ਨੂੰ ਸ਼ੇਅਰ ਮਾਰਕੀਟ ਕਿਵੇਂ ਪ੍ਰਭਾਵਿਤ ਕਰਦੀ ਹੈ? ਕਿਉਂਕਿ ਉਹਨੇ ਤਾਂ ਸਟਾਕ ਖਰੀਦਿਆ ਨਹੀਂ। ਪਰ ਦੇਸ਼ ਤੇ ਗੱਲ ਆ ਜਾਂਦੀ ਹੈ ਕਿ ਦੇਸ਼ ਦੀ ਮਾਰਕੀਟ ਇਸ ਸਮੇਂ ਡਾਊਨ ਚੱਲ ਰਹੀ ਹੈ, ਤਾਂ ਪ੍ਰਭਾਵਿਤ ਸਾਰੇ ਹੋਣਗੇ। ਦੇਖੋ ਜੀ, ਤੁਸੀਂ ਆਹ ਗੱਲ ਬੜੀ ਵਧੀਆ ਕੀਤੀ ਆ। ਮੇਰਾ ਜ਼ਿੰਦਗੀ 'ਚ ਆਪਣੇ ਤਜਰਬਾ ਹੈ, 30-35 ਸਾਲ ਤਾਂ ਮੈਨੂੰ ਇਸ ਮਾਰਕੀਟ 'ਚ ਹੋ ਗਿਆ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਤਜਰਬੇ ਰਹੇ ਆ ਲਾਈਫ ਦੇ। ਮੈਂ ਤਾਂ ਇਹ ਗੱਲ ਜਾਣਦਾ ਵੀ ਜਿਹੜੀ ਚੀਜ਼ ਆਪਣੇ ਹੱਥ ਵੱਸ ਨਹੀਂ ਹੈਗੀ, ਹਾਂਜੀ, ਯੂਕਰੇਨ ਰਸ਼ੀਆ ਦੀ ਲੜਾਈ ਨਾਲ ਲਵਾਣੀ ਸਾਡੇ ਹੱਥ ਵੱਸ ਆ ਤੇ ਨਾ ਬੰਦ ਕਰਵਾਣੀ। ਅਮਰੀਕਾ 'ਚ ਕੋਈ ਕ੍ਰਾਈਸਿਸ ਆ ਗਿਆ, ਉੱਥੇ ਨੌਕਰੀਆਂ ਨਹੀਂ ਮਿਲ ਰਹੀਆਂ, ਕੈਨੇਡਾ 'ਚ ਨੌਕਰੀਆਂ ਨਹੀਂ ਮਿਲ ਰਹੀਆਂ, ਜਾਂ ਜਾਪਾਨ ਨੇ ਰੇਟ ਆਫ ਇੰਟਰਸਟ ਘਟਾ ਦਿੱਤਾ, ਜਾਂ ਪੋਖਰਨ ਇੰਡੀਆ ਦੇ ਅਟੈਕ ਹੋ ਗਿਆ, ਜਾਂ ਕਾਰਗਿਲ ਲੜਾਈ ਹੋ ਗਈ, ਇਹ ਸਾਡੇ ਕੰਟਰੋਲ 'ਚ ਨਹੀਂ ਹੈਗੀ। ਜ਼ਿੰਦਗੀ 'ਚ ਕਦੀ ਉੱਥੇ ਫੋਕਸ ਕਰਨਾ ਹੀ ਨਹੀਂ ਜੀ। ਇਹ ਪਹਿਲਾਂ ਵੀ ਇਤਿਹਾਸ ਜਦੋਂ ਦੀ ਮਾਨਵਤਾ ਬਣੀ ਹੈ, ਪਹਿਲਾਂ ਵੀ ਕ੍ਰਾਈਸਿਸ ਆਉਂਦੇ ਰਹੇ ਆ, ਔਰ ਇਹ ਆਉਣ ਵਾਲੇ ਟਾਈਮ 'ਚ 100 ਸਾਲ ਬਾਅਦ ਵੀ ਆਉਂਦੇ ਰਹਿਣੇ ਜੀ ਜੀ। ਇਹ ਜਿਹੜੇ ਕਾਟੋ, ਇਹਨੂੰ ਮੈਂ ਕਹਿੰਦਾ ਕਾਟੋ ਕਲੇਸ਼ ਜੀ। ਚਾਹੇ ਆਪਾਂ ਲੋਕਲ ਲੈਵਲ ਇੰਡੀਆ ਦੀ ਗੱਲ ਕਰੀਏ ਤੇ ਚਾਹੇ ਆਪਾਂ ਕਰੀਏ ਵਰਲਡ ਲੈਵਲ ਦੀ। ਜੇ ਲੋਕਲ ਲੈਵਲ ਦੀ ਗੱਲ ਕਰੀਏ, ਇੰਦਰਾ ਗਾਂਧੀ ਦਾ ਮਰਡਰ ਹੋਇਆ, ਹਾਂਜੀ, ਰਾਜੀਵ ਗਾਂਧੀ ਦਾ ਮਰਡਰ ਹੋਇਆ ਜੀ। ਫਿਰ 2000 'ਚ ਜਦੋਂ ਪੋਖਰਨ ਟੈਸਟ ਕੀਤੇ ਆ, ਯੂਐਸ ਨੇ, ਪੂਰੇ ਦੁਨੀਆ ਨੇ ਸੈਂਕਸ਼ਨ ਲਾਤੀਆਂ ਇੰਡੀਆ ਦੇ ਉੱਤੇ। ਇਹ ਇਸ ਤਰ੍ਹਾਂ ਦੇ ਕੋਈ ਨਾ ਕੋਈ ਰੰਡੀ ਰੋਣੇ ਪੈ ਹੀ ਰਹਿਣੇ ਇੱਥੇ। ਪਰ ਇਹ ਪ੍ਰਭਾਵਿਤ ਤਾਂ ਕਰਦੇ ਨੇ ਨਾ। ਐਗਜ਼ੈਕਟਲੀ, ਬਿਲਕੁਲ ਕਰਦੇ ਨੇ। ਇਹ ਪ੍ਰਭਾਵਿਤ ਕੋਵਿਡ ਨੇ ਵੀ ਕੀਤਾ, ਹਾਂਜੀ, ਹਰ ਚੀਜ਼ ਨੇ ਕੀਤਾ। ਲੇਕਿਨ ਇਹ ਜੇ ਮੈਂ ਗੱਲ ਕਰਦਾ, ਮੈਂ 5 ਸਾਲ ਕਿਉਂ ਕਰਨਾ ਇਸ ਮਾਰਕੀਟ 'ਚ, ਜਿਸ ਬੰਦੇ ਦਾ ਹੋਰਾਈਜ਼ਨ 5 ਸਾਲ ਤੋਂ ਛੋਟਾ ਆ, ਜਿਹੜਾ ਚਾਹੁੰਦਾ ਵੀ ਮੇਰੀ ਰਾਤੋਂ ਰਾਤ ਅਮੀਰ ਹੀ ਹੋ ਜਾ, ਉਹਨੂੰ ਇਸ ਮਾਰਕੀਟ ਵੱਲ ਮੂੰਹ ਨਹੀਂ ਕਰਨਾ ਚਾਹੀਦਾ ਜੀ। ਜਿਹਦੀ ਸੋਚ 5 ਸਾਲ ਤੋਂ 15-20 ਸਾਲ ਦੀ ਹੈਗੀ ਆ, ਉਹੀ ਇਸ ਮਾਰਕੀਟ 'ਚ ਐਂਟਰ ਕਰੇ। ਲੌਂਗ ਟਰਮ 'ਚ ਮਾਰਕੀਟ ਨੇ ਤੇਜ਼ੀ ਰਹਿਣੀ ਹੈ। ਲੰਬੀ ਰੇਸ ਦੇ ਘੋੜੇ ਹੀ ਸਫਲ ਹੁੰਦੇ ਨੇ। ਐਗਜ਼ੈਕਟਲੀ। ਤੁਸੀਂ ਉਸ ਚੀਜ਼ ਤੇ ਫੋਕਸ ਕਰਨਾ ਜਿਹੜੀ ਚੀਜ਼ ਤੁਹਾਡੇ ਕੰਟਰੋਲ 'ਚ ਆ। ਤੁਹਾਡੇ ਕੰਟਰੋਲ 'ਚ ਇਹ ਆ ਵੀ ਕੰਮ ਕਰਨਾ, ਕੰਮ ਧੰਦਾ ਕਰਕੇ ਜਿਹੜੀ ਕਮਾਈ ਹੁੰਦੀ ਹੈ ਉਹਦਾ ਕੁਝ ਹਿੱਸਾ ਇਸ ਮਾਰਕੀਟ 'ਚ ਰੈਗੂਲਰਲੀ, ਸਿਸਟਮੈਟਿਕਲੀ ਹਰ ਮਹੀਨੇ ਤੁਸੀਂ ਇਨਵੈਸਟ ਕਰਨਾ ਹੀ ਕਰਨਾ। ਮਾਰਕੀਟ ਉੱਪਰ ਜਾਏ, ਮਾਰਕੀਟ ਥੱਲੇ ਜਾਏ, ਕਾਰਗਿਲ ਹੋ ਜਾਏ, ਜੋ ਮਰਜ਼ੀ ਹੋ ਜਾਏ। ਸਰ, ਤੁਸੀਂ ਬਹੁਤ ਚੰਗੇ ਤਰੀਕੇ ਨਾਲ ਸਾਰੀਆਂ ਚੀਜ਼ਾਂ ਤਾਂ ਦੱਸੀਆਂ ਨੇ, ਪਰ ਸਵਾਲ ਮੇਰਾ ਫਿਰ ਵੀ ਉੱਥੇ ਹੀ ਹੈ ਕਿ ਠੀਕ ਹੈ, ਇਹ ਸਾਰੀਆਂ ਚੀਜ਼ਾਂ ਤੇ ਵਿਅਕਤੀ ਧਿਆਨ ਨਹੀਂ ਦਿੰਦਾ, ਪਰ ਜਿਸ ਵਿਅਕਤੀ ਨੇ ਹਰ ਮਹੀਨੇ ਆਪਣੀ ਜਮ੍ਹਾਂ ਪੂੰਜੀ, ਜਿਹਦੀ ਵਿਅਕਤੀ ਦੀ ਤਨਖਾਹ ਹੀ 30,000 ਹੈ, ਉਸ ਦੇ ਵਿੱਚੋਂ ਮੰਨ ਲਓ ਉਹ 10,000 ਰੁਪਈਆ ਹਰ ਮਹੀਨੇ ਇੱਧਰ ਪਾ ਰਿਹਾ ਹੈ, ਤਕਰੀਬਨ 45-40% ਉਹ ਇੱਧਰ ਪਾ ਰਿਹਾ ਹੈ ਆਪਣੀ ਇਨਕਮ ਦਾ ਹਿੱਸਾ, ਤੇ ਉਹ ਵਿਅਕਤੀ ਤਾਂ ਸੋਚੂਗਾ ਨਾ ਭਾਈ, ਜੇ ਇਹ ਚੀਜ਼ਾਂ ਮੇਰੇ ਤੇ ਪ੍ਰਭਾਵ ਤਾਂ ਨਹੀਂ ਪਾਉਂਦੀਆਂ ਸਿੱਧੇ ਤੌਰ ਤੇ, ਪਰ ਮੇਰਾ ਪੈਸਾ ਜਾ ਰਿਹਾ, ਜਦੋਂ ਇਹ ਚੀਜ਼ਾਂ ਹਿੱਲਦੀਆਂ ਨੇ, ਸਟਾਕ ਮਾਰਕੀਟ ਵੀ ਹਿੱਲਦੀ ਹੈ, ਤਾਂ ਫਿਰ ਤਾਂ ਉਹ ਸੋਚੂਗਾ ਨਾ। ਦੇਖੋ, ਮੈਂ ਉਹਦੇ ਦੇਖੋ, ਇਹ ਹਮੇਸ਼ਾ ਹੀ ਇੱਕ ਪਰਮਾਨੈਂਟ ਫੇਜ਼ ਨਹੀਂ ਰਹਿੰਦਾ। ਠੀਕ ਹੈ ਜੀ। ਜਦੋਂ ਕੋਵਿਡ ਆਇਆ ਤਾਂ ਪਹਿਲਾਂ ਤਾਂ ਲੱਗਦਾ ਸੀ ਨਾ ਦੁਨੀਆ ਖਤਮ ਹੋ ਗਈ, ਅੱਜ ਕਿੱਥੇ ਗਿਆ? ਇਹ ਇਸ ਤਰ੍ਹਾਂ ਦੇ ਇਵੈਂਟ ਜਿਹੜੇ ਆ ਨਾ, ਉਹ ਮਾਰਕੀਟ ਨੂੰ ਸ਼ਾਰਟ ਟਰਮ 'ਚ ਤਾਂ ਪ੍ਰਭਾਵਿਤ ਕਰਦੇ ਆ, ਅਪ ਡਾਊਨ ਚੱਲਦੇ ਆ। ਜੀ ਜੀ। ਜਿੰਨੇ ਮਰਜ਼ੀ ਲੈ ਲਓ ਤੁਸੀਂ ਨਾ, ਕੇਤਨ ਪਾਰਕ ਸਕੈਮ ਹੋਇਆ, ਹਰਸ਼ਦ ਮਹਿਤਾ ਸਕੈਮ 92 'ਚ ਹੋਇਆ, 2008 'ਚ ਲੇਮਨ ਬ੍ਰਦਰ ਦੇ ਬੈਂਕ ਕੋਲੈਪਸ ਕੀਤੇ, ਦੁਨੀਆ ਦੀਆਂ ਸਾਰੀਆਂ ਮਾਰਕੀਟਾਂ ਕਰੈਸ਼ ਕਰ ਗਈਆਂ। ਇਹ ਇਸ ਤਰ੍ਹਾਂ ਦੇ ਇਵੈਂਟ ਤਾਂ ਆਉਂਦੇ ਹੀ ਰਹਿਣੇ ਆ। ਉਹ ਤੁਹਾਡੀ ਜਿਹੜੀਆਂ ਇਨਵੈਸਟਮੈਂਟ ਕੀਤੀਆਂ ਸਟਾਕ ਮਾਰਕੀਟ, ਉਹਨੂੰ ਪ੍ਰਭਾਵਿਤ ਤਾਂ ਕਰੂਗੇ, ਉਹ 'ਚ ਕੋਈ ਦੋ ਰਾਏ ਨਹੀਂ ਹੈਗੀ। ਲੇਕਿਨ ਤੁਸੀਂ ਜਦੋਂ ਹਰ ਮਹੀਨੇ ਰਿਲੀਜੀਅਸਲੀ ਇਸ ਮਾਰਕੀਟ 'ਚ ਇਨਵੈਸਟ ਕਰੀ ਜਾ ਰਹੇ ਆ, ਉਹਦੇ 'ਚ ਤੁਹਾਡੀ ਸਾਰੀ ਤਰ੍ਹਾਂ ਦੀ ਹਰ ਤਰ੍ਹਾਂ ਦੀ ਐਵਰੇਜ ਬਣਦੀ ਜਾਂਦੀ ਆ। ਮਾਰਕੀਟ ਘਟਿਆ, ਤੁਸੀਂ ਉਸ ਤੋਂ ਵੀ ਪੈਸੇ ਲਾ ਰਹੇ ਆ ਨਾ, ਉਸ ਤੋਂ ਵੀ ਲਾਣੇ ਆ, ਰੁਕਣਾ ਨਹੀਂ ਹੈ, ਲਾਈ ਜਾਣੇ ਆ। ਤੁਸੀਂ ਅਲਟੀਮੇਟਲੀ 5-7 ਸਾਲ ਬਾਅਦ ਦੇਖੋਗੇ ਸਭ ਕ੍ਰਾਈਸਿਸ ਸਭ ਖਤਮ ਹੋ ਜਾਣੇ, ਉਹ ਪਿੱਛੇ ਰਹਿ ਜਾਣਗੇ। ਅਲਟੀਮੇਟਲੀ ਜਿਹੜੀ ਤੁਹਾਡੀ ਪੈਸੇ ਦੀ ਇਕੁਇਟੀ ਦੀ ਗਰੋਥ ਆ, ਉਹਨੇ ਮਲਟੀਪਲਾਈ ਹੋਣਾ, ਬਾਅਦ 'ਚ ਸ਼ੁਰੂ ਹੋਣਾ। ਇਸ ਕਰਕੇ ਇਹਨਾਂ ਚੀਜ਼ਾਂ ਤੇ ਫੋਕਸ ਨਹੀਂ ਕਰਨਾ, ਆਪਣਾ ਫੋਕਸ ਇਹੀ ਰੱਖਣਾ, ਮਾਰਕੀਟ ਦੁਨੀਆ 'ਚ ਜੋ ਮਰਜ਼ੀ ਹੁੰਦਾ ਰਹੇ ਜੀ, ਇੱਥੇ ਇੰਡੀਆ 'ਚ ਵੀ ਜੋ ਮਰਜ਼ੀ ਹੁੰਦਾ ਰਹੇ ਜੀ। ਕੱਲ ਨੂੰ ਕੋਈ ਵੀ ਕਿਸੇ ਲੀਡਰ ਨੂੰ ਕੋਈ ਗੋਲੀ ਮਾਰ ਦੇਵੇ, ਕੋਈ ਪਾਕਿਸਤਾਨ ਨਾਲ ਲੜਾਈ ਲਾ ਕੇ ਬਹਿ ਜਾਏ, ਬੰਗਲਾਦੇਸ਼ ਕ੍ਰਾਈਸਿਸ ਹੋ ਗਿਆ, ਇਦਾਂ ਦੇ ਪੰਗੇ ਪੈਂਦੇ ਹੀ ਰਹਿਣੇ ਆ ਜੀ। ਤੁਸੀਂ ਉਹਨਾਂ ਤੇ ਫੋਕਸ ਨਹੀਂ ਕਰਨਾ, ਫੋਕਸ ਇਹੀ ਕਰਨਾ, ਆਪਣੀ ਅਰਨਿੰਗ ਕਰਨੀ ਤੇ ਪੈਸੇ ਲਾਈ ਜਾਣੇ ਬਸ। ਫਿਰ ਚਲੋ ਇਹ ਤਾਂ ਹੋ ਗਿਆ, ਤੁਸੀਂ ਜੇ ਗੱਲ ਸਮਝਾਈ ਹੈ, ਪਰ ਦੂਜੇ ਪੱਖ ਤੋਂ ਜੇ ਮੈਂ ਇਹੀ ਸਵਾਲ ਪੁੱਛ ਲਿਆ, ਇਹਦਾ ਜਿਹੜਾ ਸ਼ਾਰਟ 'ਚ ਆਪਾਂ ਆਨਸਰ ਰੱਖ ਲਾਂਗੇ ਕਿ ਜੇ ਇਹ ਚੀਜ਼ਾਂ ਹੋ ਰਹੀਆਂ, ਮੰਨ ਲਓ ਕਿਤੇ ਕ੍ਰਾਈਸਿਸ ਹੋ ਰਿਹਾ, ਜੇ ਤੁਸੀਂ ਉਸ ਚੀਜ਼ ਨੂੰ ਸਮਝਾ ਸਕਦੇ ਹੋ ਵੈਸੇ ਚੰਗੀ ਤਰ੍ਹਾਂ, ਕਿ ਮੰਨ ਲਓ ਬੰਗਲਾਦੇਸ਼ 'ਚ ਕ੍ਰਾਈਸਿਸ ਹੋ ਰਿਹਾ, ਕੋਈ ਜਿਹੜਾ ਸਟਾਕ ਹੈ ਉਹ ਹੇਠਾਂ ਡਿੱਗ ਰਿਹਾ, ਤੁਸੀਂ ਸੁਜੈਸਟ ਕਰਦੇ ਹੋਵੋਗੇ ਕਿ ਭਾਈ ਇਹਦੇ 'ਚ ਪਾ ਦੇ, ਇਹ ਬਹੁਤ ਥੱਲੇ ਆ ਰਿਹਾ, ਇਹ ਜਾਊਗਾ ਤੇਜ਼ੀ ਨਾਲ ਉੱਪਰ। ਇਹੋ ਜਿਹੀਆਂ ਚੀਜ਼ਾਂ ਵੀ ਹੁੰਦੀਆਂ ਨੇ, ਜਦੋਂ ਕਿਤੇ ਕ੍ਰਾਈਸਿਸ ਆ ਰਿਹਾ ਜਾਂ ਕੁਝ ਹੋ ਰਿਹਾ, ਉਸ ਸਮੇਂ ਮੌਕੇ ਦਾ ਫਾਇਦਾ ਚੱਕ ਕੇ ਪੈਸੇ ਇਨਵੈਸਟ ਕੀਤੇ ਜਾਂਦੇ ਨੇ ਕਿ ਬਾਅਦ ਦੇ ਵਿੱਚ ਇਹਨੇ ਚੜ੍ਹਨਾ। ਇਹ ਬੜਾ ਤੁਸੀਂ ਟੈਕਨੀਕਲੀ ਤੇ ਵਧੀਆ ਸਵਾਲ ਕੀਤਾ, ਕਿਉਂਕਿ ਕੋਈ ਵੀ ਇਵੈਂਟ ਜਿਹੜਾ ਹੁੰਦਾ ਉਹਦਾ ਇੰਪੈਕਟ ਪੈਂਦਾ। ਹੁਣ ਬੰਗਲਾਦੇਸ਼ ਦੀ ਮਾਰਕੀਟ ਜੋ ਕ੍ਰਾਈਸਿਸ ਉੱਤੇ ਹੋ ਗਿਆ, ਹੁਣ ਬੰਗਲਾਦੇਸ਼ ਦੇ ਨਾਲ ਜਿਸ ਵੀ ਬੰਦੇ ਦਾ, ਕੰਪਨੀ ਦਾ, ਉਹਦੇ ਨਾਲ ਰਿਲੇਸ਼ਨ ਹੈਗਾ ਜੀ ਜੀ। ਹੁਣ ਉੱਥੇ ਬੇਸਿਕਲੀ ਕੀ ਹੈ, ਕਾਟਨ ਐਕਸਪੋਰਟ ਹੈ ਜੀ, ਕਾਟਨ ਗਾਰਮੈਂਟਸ ਜਿਹੜੇ ਆ, ਕਾਟਨ ਦਾ ਸਭ ਤੋਂ ਵੱਡਾ ਆਪਸ 'ਚ ਟ੍ਰੇਡ ਹੈਗਾ ਪੂਰੀ ਦੁਨੀਆ 'ਚ। 80 ਉਹਨਾਂ ਦਾ
ਬੰਗਲਾਦੇਸ਼ ਦਾ ਜਿਹੜਾ ਟ੍ਰੇਡ ਐਕਸਪੋਰਟ ਆ ਉਹਦਾ 80% ਹਿੱਸਾ ਕਾਟਨ ਟੈਕਸਟਾਈਲ ਹੈ। ਠੀਕ ਹੈ ਜੀ। ਹੁਣ ਜਦੋਂ ਉਹ ਕਾਟਨ ਟੈਕਸਟਾਈਲ ਦੀ ਜਿਹੜੀ ਉੱਥੇ ਫੈਕਟਰੀਆਂ ਬੰਦ ਹੋ ਗਈਆਂ ਜਾਂ ਉੱਥੇ ਅੜਿੱਕਾ ਆ ਗਿਆ, ਹਾਂਜੀ, ਤਾਂ ਉਹਦੇ ਨਾਲ ਜਿਹੜੀ ਇੰਡੀਆ 'ਚ ਕਾਟਨ ਟੈਕਸਟਾਈਲ ਦੀ ਇੰਡਸਟਰੀ ਆ, ਇੱਥੇ ਜਿਹੜੀਆਂ ਫੈਕਟਰੀਆਂ ਉਹਨਾਂ ਨੂੰ ਕਿੰਨਾ ਬੈਨੀਫਿਟ ਇਹਦਾ ਹੋਊਗਾ, ਕਿਉਂਕਿ ਉੱਥੋਂ ਸਪਲਾਈ ਨਹੀਂ ਆਣੀ। ਜਦੋਂ ਅਮਰੀਕਾ ਨੂੰ ਮਾਲ ਚਾਹੀਦਾ ਉਹ ਕਿੱਥੋਂ ਲਊਗੇ? ਉਹ ਇੰਡੀਆ ਕੋਲ ਲਊਗੇ। ਤਾਂ ਉਹ 'ਚ ਕਿਹਨੂੰ ਬੈਨੀਫਿਟ ਮਿਲ ਸਕਦਾ? ਲੇਕਿਨ ਇਹ ਜਿਹੜੀਆਂ ਬਰੀਕੀਆਂ ਨਾ, ਇਹ ਆਮ ਬੰਦੇ ਦੇ ਜਿਹੜਾ ਕੋਈ ਨੌਕਰੀ ਪੇਸ਼ਾ ਬੰਦਾ ਜਾਂ ਜਿਹੜਾ ਹੋਰ ਆਪਣੇ ਕੰਮ ਧੰਦੇ 'ਚ ਲੱਗਾ, ਉਹਦੇ ਕੋਲ ਇੰਨੀਆਂ ਚੀਜ਼ਾਂ ਦਾ ਐਨਾਲਾਈਜ਼ ਕਰਨਾ ਪੋਸੀਬਲ ਨਹੀਂ ਹੁੰਦਾ। ਇੱਥੇ ਰੋਲ ਆਉਂਦਾ ਮਿਊਚੁਅਲ ਫੰਡ ਦਾ। ਇਹੀ ਕਾਰਨ ਬਣਦਾ ਹੈ ਕਿ ਹਰ ਬੰਦਾ ਡਰਦਾ ਹੈ ਕਿ ਭਾਈ ਰਹਿਣ ਦੇ, ਨਹੀਂ ਉਸ 'ਚ ਜਾਣਾ ਹੀ ਨਹੀਂ ਨਾ ਆਪਾਂ। ਦੇਖੋ ਜਦੋਂ ਅਸੀਂ ਕੰਪਨੀਆਂ ਦੇ ਚੱਕਰ 'ਚ ਪਾਉਂਗੇ ਨਾ, ਤਾਂ ਤੁਸੀਂ ਕੋਈ ਕੰਪਨੀ ਲੈ ਲਈ ਨਾ, ਉਹ ਜ਼ੀਰੋ ਹੋ ਸਕਦੀ ਤੁਹਾਡੀ। ਠੀਕ ਹੈ ਜੀ, ਉਹ ਜ਼ੀਰੋ ਹੋ ਸਕਦੀ ਆ। ਵੱਡੇ ਵੱਡੇ ਅੰਬਾਨੀ ਦਾ ਜਿਹਦੇ ਨਾਲ ਦੇ ਨਾਮ ਅੰਬਾਨੀ ਲੱਗਾ ਪਿਆ, ਮੈਂ ਉਸ ਕੰਪਨੀ ਦੇ ਸ਼ੇਅਰ ਦਿਖਾ ਦੇਣਾ 700 ਰੁਪਏ ਤੋਂ 2 ਰੁਪਏ ਆਏ ਨੂੰ। ਅੱਛਾ ਜੀ। ਹਾਂਜੀ, ਅਨਿਲ ਅੰਬਾਨੀ ਦੇ ਸ਼ੇਅਰ ਕਿਸੇ ਟਾਈਮ ਉਹਦਾ ਸ਼ੇਅਰ 700 ਰੁਪਏ ਭਾਅ ਹੁੰਦਾ ਸੀ, ਹੁਣ 2 ਰੁਪਏ ਤੱਕ ਥੱਲੇ ਆ ਗਿਆ। ਤੇ ਅੰਬਾਨੀ ਤੋਂ ਉੱਪਰ ਨਾ ਤਾਂ ਕੋਈ ਨਹੀਂ ਨਾ ਇੰਡੀਆ 'ਚ। ਇਸ ਕਰਕੇ ਆਪਾਂ ਕੰਪਨੀਆਂ ਤੇ ਮੈਂ ਬਾਰ-ਬਾਰ ਇਹੀ ਕਹੂੰਗਾ, ਜਿੰਨੇ ਵੀ ਤੁਹਾਡੇ ਦਰਸ਼ਕ ਆ, ਵੀ ਕੰਪਨੀਆਂ ਉੱਤੇ ਫੋਕਸ ਨਹੀਂ ਕਰਨਾ। ਉਹ 'ਚ ਰਿਸਕ ਹੈਗਾ ਤੁਹਾਡਾ, ਉਹ 'ਚ ਪੈਸੇ ਜ਼ੀਰੋ ਹੋ ਸਕਦੇ ਆ। ਲੇਕਿਨ ਜਿਹੜਾ ਰਸਤਾ ਮੈਂ ਦੱਸ ਰਿਹਾ ਤੁਹਾਨੂੰ, ਜਿਹੜਾ ਮਿਊਚੁਅਲ ਫੰਡ ਦਾ ਰਸਤਾ, ਮਿਊਚੁਅਲ ਫੰਡ 'ਚ ਲਾਉਂਗੇ, 5 ਸਾਲ ਤੋਂ ਵੱਡੀ ਅਵਧੀ 'ਚ ਲਾਉਂਗੇ, ਕਦੀ ਤੁਹਾਡੇ ਪੈਸੇ ਜ਼ੀਰੋ ਨਹੀਂ ਹੋਊਗੇ। ਇਹ ਤਾਂ 100% ਆ, ਔਰ 99.99% ਤੁਹਾਡੇ ਨੂੰ ਨੁਕਸਾਨ ਨਹੀਂ ਹੋਊਗਾ। ਸਰ ਇਹ ਜ਼ਰੂਰ ਦੱਸ ਦਿਓ, ਹੁਣ ਮਿਊਚੁਅਲ ਫੰਡ ਆਪਾਂ ਸ਼ਬਦ ਵਰਤ ਲੈਂਦੇ ਆ, ਐਡ ਵੀ ਬਹੁਤ ਦਿਖਾਈ ਜਾਂਦੀ, ਸਹੀ ਹੈ ਫਲਾਨਾ ਟਮਕਾਨਾ, ਪਰ ਇੱਕ ਆਮ ਸਧਾਰਨ ਪਿੰਡ ਵਿੱਚ ਬੈਠਾ ਹੋਇਆ ਵਿਅਕਤੀ ਫੋਨ ਤੇ YouTube Facebook ਤੇ ਇਹ ਵੀਡੀਓ ਸਾਡੀ ਦੇਖ ਰਿਹਾ, ਉਹਨੂੰ ਨਹੀਂ ਪਤਾ ਮਿਊਚੁਅਲ ਫੰਡ ਕੀ ਹੁੰਦਾ। ਸਧਾਰਨ ਭਾਸ਼ਾ 'ਚ ਸਮਝਾਉਣਾ ਹੋਵੇ ਤਾਂ ਮਿਊਚੁਅਲ ਫੰਡ ਕੀ ਹੈ? ਮਿਊਚੁਅਲ ਫੰਡ ਵਾਸਤੇ ਦੇਖੋ ਜੀ, ਕੋਈ ਵੀ ਜਿਹੜਾ ਰਜਿਸਟਰਡ ਬ੍ਰੋਕਰ ਹੈਗਾ SEBI ਦਾ, ਉਹਨੂੰ ਅਪਰੋਚ ਕਰਨਾ ਪਊਗਾ ਤੁਹਾਨੂੰ। ਉੱਥੇ ਪਹਿਲਾਂ ਇੱਕ ਅਕਾਊਂਟ ਖੁਲਾਉਣਾ ਪਏਗਾ ਤੁਹਾਨੂੰ। ਠੀਕ ਹੈ ਜੀ। ਅਕਾਊਂਟ ਖੁਲਾਉਣ ਵਾਸਤੇ ਸਿੰਪਲ ਜਿਹੀਆਂ ਫਾਰਮੈਲਿਟੀਜ਼ ਹੁੰਦੀਆਂ, ਜਿੱਦਾਂ ਬੈਂਕ 'ਚ ਤੁਸੀਂ ਅਕਾਊਂਟ ਖੁਲਾਉਂਦੇ ਉਸੇ ਤਰੀਕੇ ਨਾਲ ਅਕਾਊਂਟ ਖੁੱਲ੍ਹਦਾ। ਉਹ 'ਚ ਤੁਹਾਡੀ ਫੋਟੋਗ੍ਰਾਫ, ਪੈਨ ਕਾਰਡ, ਆਧਾਰ ਕਾਰਡ, ਬੈਂਕ ਦਾ ਪ੍ਰੂਫ, ਰੈਜ਼ੀਡੈਂਸ ਦਾ ਪ੍ਰੂਫ, ਇਹ ਸਾਰੇ ਡਾਕੂਮੈਂਟਸ ਵਗੈਰਾ ਸਾਰੇ ਨਾਲ ਲੱਗਦੇ ਆ। ਤੇ ਇੱਕ ਦਿਨ ਦੇ ਵਿੱਚ ਤੁਹਾਡਾ ਅਕਾਊਂਟ ਖੁੱਲ੍ਹ ਜਾਂਦਾ। ਠੀਕ ਹੈ ਜੀ। ਤੇ ਜਿਹੜਾ ਤੁਹਾਡਾ ਸੇਵਿੰਗ ਅਕਾਊਂਟ ਹੈ, ਉਹ ਤੁਹਾਡੇ ਉਹਦੇ ਨਾਲ ਅਕਾਊਂਟ ਨਾਲ ਲਿੰਕ ਹੋ ਜਾਂਦਾ। ਤੇ ਤੁਸੀਂ ਇਹ ਦੱਸ ਦੇਣਾ ਹੁੰਦਾ, ਇਹ ਤਰੀਕ ਤੁਸੀਂ ਦੱਸਣੀ ਹੁੰਦੀ ਵੀ ਮਹੀਨੇ ਦੀ ਇਸ ਤਰੀਕ ਨੂੰ ਮੇਰਾ 1000 ਰੁਪਏ ਮਹੀਨਾ ਜਾਂ 2000 ਰੁਪਏ ਮਹੀਨਾ ਜਾਂ 10000 ਰੁਪਏ ਮਹੀਨਾ, ਜਿੰਨਾ ਵੀ ਤੁਸੀਂ ਕਰਨਾ ਚਾਹੁੰਦੇ ਵੀ ਇਸ ਤਰੀਕ ਨੂੰ ਮੈਨੂੰ 5 ਤਰੀਕ ਨੂੰ ਮੇਰੀ ਤਨਖਾਹ ਆਉਂਦੀ ਆ, ਤੁਸੀਂ ਮੇਰਾ 8 ਤਰੀਕ ਨੂੰ ਜਾਂ 10 ਤਰੀਕ ਨੂੰ ਮੇਰੇ ਖਾਤੇ 'ਚੋਂ ਇੰਨਾ ਪੈਸਾ ਤੁਸੀਂ ਮੇਰਾ ਹਰ ਮਹੀਨੇ ਕੱਢ ਕੇ ਜਮ੍ਹਾਂ ਲਾ ਦਿਓ। ਉਹ ਸਟੈਂਡਿੰਗ ਇੰਸਟਰਕਸ਼ਨ ਹੋ ਜਾਂਦੀ ਹੈ, ਉਹ ਹਰ ਮਹੀਨੇ ਆਟੋਮੈਟਿਕਲੀ ਉਹਨੇ ਪੈਸੇ ਤੁਸੀਂ ਉਸ ਮਿਊਚੁਅਲ ਫੰਡ ਦੇ ਵਿੱਚ ਤੁਸੀਂ ਲਾ ਸਕਦੇ ਹੋ। ਔਰ ਇਹਦੇ 'ਚ ਮੈਂ ਹੋਰ 2-3 ਚੀਜ਼ਾਂ ਥੋੜ੍ਹੀਆਂ ਕਲੀਅਰ ਕਰਾਂ ਆਮ ਬੰਦੇ ਜਿਨ੍ਹਾਂ ਨੂੰ ਇਸ ਬਾਰੇ ਬਹੁਤਾ ਨਹੀਂ ਪਤਾ। ਇਹਦੇ 'ਚ ਸਭ ਤੋਂ ਵੱਡੀ ਖੂਬੀ ਇਹ ਹੁੰਦੀ ਹੈ, ਇਹਦੇ 'ਚ ਕੋਈ ਲੌਕ ਇਨ ਪੀਰੀਅਡ ਨਹੀਂ ਹੁੰਦਾ। ਕਿਸੇ ਵੀ ਟਾਈਮ ਤੇ ਤੁਸੀਂ ਪਾਰਸ਼ਲ ਜਾਂ ਫੁੱਲੀ ਜੀ, ਵੀ ਤੁਹਾਡਾ ਅਕਾਊਂਟ ਦਾ ਬਣ ਗਿਆ 50000 ਬਣ ਗਿਆ, ਲੱਖ ਬਣ ਗਿਆ, ਲੇਕਿਨ ਤੁਹਾਨੂੰ ਐਮਰਜੈਂਸੀ ਪੈ ਗਈ ਜੀ, ਤੁਹਾਨੂੰ 25000 ਰੁਪਏ ਚਾਹੀਦਾ, ਤਾਂ ਤੁਸੀਂ 25000 ਵਿਡਰਾਅ ਕਰ ਸਕਦੇ ਹੋ। ਤੁਹਾਨੂੰ ਲੱਖ ਹੀ ਚਾਹੀਦਾ, ਤੁਸੀਂ ਲੱਖ ਵੀ ਕਢਾ ਸਕਦੇ ਹੋ, ਕੋਈ ਦਿੱਕਤ ਨਹੀਂ ਹੈਗੀ। ਤੁਸੀਂ ਇਹ ਤਾਂ ਹੋ ਗਈ ਐਮਰਜੈਂਸੀ ਪੈ ਗਈ। ਹੁਣ ਤੁਸੀਂ 1000 ਰੁਪਏ ਮਹੀਨੇ ਜਾਂ 5000 ਰੁਪਏ ਮਹੀਨਾ ਲਾ ਰਹੇ ਸੀ, ਤੁਸੀਂ ਇੱਕ ਵੇਲੇ ਕੰਪਨੀ ਤੋਂ ਕਿਤੋਂ ਬੋਨਸ ਮਿਲਿਆ, ਤੁਹਾਨੂੰ 25000 ਰੁਪਏ ਲਮਸਮ ਆ ਗਿਆ। ਤੁਸੀਂ ਕਹਿੰਦੇ ਵੀ ਮੇਰਾ 5000 ਦਾ ਜਿਹੜਾ ਲੱਗਦਾ ਉਹ ਲੱਗੀ ਜਾਏ, ਇਹ ਮੇਰਾ 25000 ਰੁਪਏ ਮੈਨੂੰ ਇੱਕ ਵਾਰੀ ਵਨ ਟਾਈਮ ਆਇਆ, ਮੇਰਾ ਇਹ ਵੀ ਮਿਊਚੁਅਲ ਫੰਡ 'ਚ ਲਾ ਦਿਓ। ਉਸ ਵੇਲੇ ਤੁਹਾਨੂੰ ਫਿਰ ਕੰਟੈਕਟ ਕਰਨਾ ਪਏਗਾ ਆਪਣੇ ਜਿਹੜੇ ਕੋ ਵੀ ਤੁਸੀਂ ਅਕਾਊਂਟ ਖੁਲਾਇਆ, ਵੀ ਮੇਰੇ ਅਕਾਊਂਟ 'ਚ 25000 ਰੁਪਏ ਮੈਂ ਐਕਸਟਰਾ ਜਮ੍ਹਾਂ ਕਰਾਇਆ, ਇਹ ਵੀ ਮੇਰਾ ਮਿਊਚੁਅਲ ਫੰਡ 'ਚ ਲਗਾ ਦਿਓ। ਠੀਕ ਹੈ ਜੀ। ਇਹ ਤੁਸੀਂ ਟੌਪ ਅਪ ਵੀ ਕਰ ਸਕਦੇ ਆ। ਔਰ ਕਦੀ ਇਹ ਵੀ ਹੋ ਸਕਦਾ ਬਈ ਇਸ ਮਹੀਨੇ ਮੇਰਾ ਥੋੜ੍ਹਾ ਹੱਥ ਤੰਗ ਆ, ਮੇਰਾ ਖਰਚਾ ਬੱਚਿਆਂ ਦੀ ਸਕੂਲ ਦੀ ਫੀਸ ਦੇਣੀ, ਇਸ ਮਹੀਨੇ ਮੇਰੇ ਕੋਲ ਪੈਸੇ ਹੈ ਨਹੀਂ, ਤੇ ਇਸ ਮਹੀਨੇ ਮੈਂ ਨਹੀਂ ਦੇਣਾ ਚਾਹੁੰਦਾ। ਅੱਛਾ, ਤਾਂ ਤੁਸੀਂ ਉਹ ਜਿੱਥੇ ਤੁਸੀਂ ਅਕਾਊਂਟ ਖੁਲਾਇਆ ਉੱਥੇ ਦੱਸਣਾ ਪਏਗਾ ਵੀ ਇਸ ਮਹੀਨੇ ਮੇਰੇ ਅਕਾਊਂਟ 'ਚ 10000 ਰੁਪਈਆ ਨਹੀਂ ਹੋਣਾ, ਤੇ ਤੁਸੀਂ ਮੇਰਾ ਇਸ ਵਾਰੀ ਉਹ ਇੰਸਟਾਲਮੈਂਟ ਨਾਲ ਕੱਟਿਓ। ਉਹ ਪਹਿਲਾਂ ਤੁਸੀਂ ਇਨਫੋਰਮ ਕਰ ਦਿੱਤਾ, ਫਿਰ ਕੋਈ ਖਰਚਾ ਨਹੀਂ ਪੈਂਦਾ। ਲੇਕਿਨ ਬੈਂਕ ਨੇ ਤਾਂ ਤੁਹਾਨੂੰ ਚਾਰਜਿਸ ਪਾ ਦੇਣੇ ਆ। ਅੱਛਾ ਜੀ। ਉਹ ਚੈੱਕ ਬਾਉਂਸ ਤੇ ਜਦੋਂ ਚਾਰਜਿਸ ਪੈਂਦੇ ਨਾ, ਜੇ ਤੁਸੀਂ ਉਹ ਪਹਿਲਾਂ ਨਾ ਇਨਫੋਰਮ ਕੀਤਾ, ਫਿਰ ਉਹ ਤੁਹਾਨੂੰ ਚਾਰਜਿਸ ਪੈ ਜਾਣਗੇ, ਆਟੋ ਡਿਡਕਸ਼ਨ ਹੋ ਜਾਂਦਾ। ਮਤਲਬ ਕੋਈ ਕੰਪਲਸ਼ਨ ਨਹੀਂ ਹੈਗੀ। ਤੁਹਾਡਾ ਹੱਥ ਤੰਗ ਆ, ਤੁਸੀਂ ਕਿਸ਼ਤ ਨਾ ਜਮ੍ਹਾਂ ਕਰਾਓ, ਤੁਹਾਡੇ ਕੋਲ ਸਰਪਲਸ ਪਿਆ, ਤੁਸੀਂ ਡਬਲ ਪੈਸੇ ਜਮ੍ਹਾਂ ਕਰਾ ਲਓ। ਤੁਹਾਨੂੰ ਥੋੜੇ ਪੈਸੇ ਦੀ ਲੋੜ ਆ, ਥੋੜਾ ਕਢਾ ਲਓ, ਜ਼ਿਆਦਾ ਕਢਾਉਣਾ ਚਾਹੁੰਦੇ ਜ਼ਿਆਦਾ ਕਢਾ ਲਓ, ਸਾਰੇ ਕਢਾਉਣੇ ਚਾਹੁੰਦੇ ਸਾਰਾ ਕਢਾ ਲਓ, ਕੋਈ ਦਿੱਕਤ ਨਹੀਂ ਹੁੰਦੀ। ਵਿਦਿਨ 24 ਆਵਰ ਬਟ ਨੈਕਸਟ ਵਰਕਿੰਗ ਡੇ, ਜਿੱਦਾਂ ਤੁਸੀਂ ਰਿਕੁਐਸਟ ਭੇਜੀ ਵਿਡਰਾਅਲ ਦੀ, ਨੈਕਸਟ ਵਰਕਿੰਗ ਡੇ ਤੁਹਾਡੇ ਖਾਤੇ 'ਚ ਪੈਸੇ ਆ ਜਾਂਦੇ। ਤੁਹਾਡੇ ਇਹ ਸਾਰੇ ਜਿਹੜਾ ਆਪਾਂ ਬਹੁਤ ਗੰਭੀਰ ਚਰਚਾ ਕਰ ਰਹੇ ਸੀ, ਇਸ ਤੋਂ ਬਿਲਕੁਲ ਇੱਕ ਪਾਸੇ ਦਾ ਸਵਾਲ ਹੈ, ਪਰ ਸਵਾਲ ਰੌਚਕ ਹੈ। ਬਹੁਤ ਸਾਰੇ ਲੋਕ ਇਸ ਚੀਜ਼ ਦੀ ਜਾਣਕਾਰੀ ਚਾਹੁੰਦੇ ਹੋਣਗੇ, ਬਹੁਤਿਆਂ ਨੂੰ ਹੋਊਗੀ ਵੀ, ਪਰ ਮੇਰੇ ਲਈ ਰੌਚਕਤਾ ਹੈ ਕਿਉਂਕਿ ਸ਼ਾਇਦ ਮੇਰੇ ਗਿਆਨ ਦੇ ਵਿੱਚ ਇਸ ਨਾਲ ਬਹੁਤ ਵਾਧਾ ਹੋਊਗਾ। ਜਿਹੜਾ ਸਟਾਕ ਐਕਸਚੇਂਜ ਦੇ ਬਾਹਰ ਬੁੱਲ ਲੱਗਾ ਹੁੰਦਾ, ਤੁਹਾਡੇ ਵੀ ਬਿਲਕੁਲ ਬਾਹਰ ਲੱਗਾ ਹੋਇਆ, ਉਹ ਬੁੱਲ ਕੀ ਦਰਸਾਉਂਦਾ ਹੈ? ਉਹ ਕਿਸ ਦੀ ਸਿੰਬੋਲਿਕ ਹੈ? ਉਹ ਸਿੰਬੋਲਿਕ ਹੈ। ਸਾਡੇ ਮਾਰਕੀਟ 'ਚ ਨਾ, ਸਟਾਕ ਮਾਰਕੀਟ 'ਚ 2 ਜਾਨਵਰ ਜਿਹੜੇ ਆ ਨਾ, ਉਹ ਗਿਣੇ ਜਾਂਦੇ, ਬੁੱਲ ਤੇ ਬੀਅਰ। ਠੀਕ ਹੈ ਜੀ। ਬੁੱਲ ਜਿਹੜਾ ਉਹ ਕਹਿੰਦੇ ਤੇਜ਼ੀ ਦਾ, ਠੀਕ ਹੈ ਜੀ, ਤੇ ਬੀਅਰ ਹੁੰਦਾ ਉਹ ਮੰਦੀ ਦਾ। ਉਹਦਾ ਬਿਹੇਵੀਅਰ ਤੋਂ ਬਣਾਏ ਆ। ਕਿਉਂ?
ਤੁਸੀਂ ਕਹਿੰਦੇ ਨਾ ਜਦੋਂ ਸਾਂਢ ਭੂਤਰ ਗਿਆ, ਹਾਂਜੀ, ਉਹ ਕੀ ਕਰਦਾ, ਉਹ ਸਿੰਗਾਂ ਨਾਲ ਸਾਈਕਲ ਤੇ ਤੁਸੀਂ ਦੇਖੋਗੇ ਨਾ, ਮੋਟਰਸਾਈਕਲ ਸਕੂਟਰ ਪਏ ਚੱਕ ਕੇ ਐ ਮਾਰਦਾ ਉਹਨਾਂ ਨੂੰ, ਐ ਮਾਰਦਾ ਚੱਕ ਕੇ ਗਾਂ ਮਾਰਦਾ। ਜਦੋਂ ਸਟਾਕ ਮਾਰਕੀਟ ਤੇਜ਼ੀ ਹੁੰਦੀ ਨਾ, ਉਹ ਚੱਕ ਕੇ ਸਟਾਕ ਮਾਰਕੀਟ ਐ ਉੱਪਰ ਜਾਂਦੀ ਹੈ, ਉੱਚੇ ਨੂੰ ਚੁੱਕਦੀ ਹੈ, ਉਹਨੂੰ ਕਹਿੰਦੇ ਬੁੱਲ ਮਾਰਕੀਟ। ਜਦੋਂ ਤੇਜ਼ੀ ਹੁੰਦੀ ਉਹਨੂੰ ਕਹਿੰਦੇ ਬੁੱਲ ਮਾਰਕੀਟ। ਤੇ ਜਦੋਂ ਮਾਰਕੀਟ ਮੰਦੀ ਹੋਏ, ਬੀਅਰ ਕਿੱਦਾਂ ਜਿਹੜੇ ਰਿਚ ਆ, ਹਾਂਜੀ, ਉਹ ਬੰਦੇ ਨੂੰ ਕਿੱਦਾਂ ਆਪਣੇ ਸ਼ਿਕਾਰ ਨੂੰ ਕਹਿੰਦਾ, ਉਹ ਜਦੋਂ ਵੀ ਆਊਗਾ ਕੋਈ ਸ਼ਿਕਾਰ ਉਹਦਾ ਆਇਆ, ਉਹਨੂੰ ਆਪਣੀ ਪਕੜ 'ਚ ਲੈਂਦਾ, ਹੌਲੀ ਹੌਲੀ ਕਰਕੇ ਉਹਨੂੰ ਘੁੱਟ ਕੇ ਉਹਨੂੰ ਮਾਰਦਾ। ਬੀਅਰ ਗ੍ਰਿਪ ਕਹਿੰਦੇ ਉਹਨੂੰ। ਸਾਡੇ ਸਟਾਕ ਮਾਰਕੀਟ ਜਦੋਂ ਮਾਰਕੀਟ ਘਟਣੀ ਸ਼ੁਰੂ ਹੁੰਦੀ ਨਾ, ਉਹਨੂੰ ਕਹਿੰਦੇ ਬੀਅਰ ਗ੍ਰਿਪ 'ਚ ਆ ਗਈ। ਦੈਟ ਮੀਨਸ ਵੀ ਬੀਅਰ ਨੇ ਮਾਰਕੀਟ ਨੂੰ ਘੁੱਟ ਲਿਆ, ਨੇ ਹੁਣ ਹੌਲੀ ਹੌਲੀ ਨਿਚੋੜਨਾ ਇਹਨੇ ਸਾਰੀ ਮਾਰਕੀਟ ਨੂੰ। ਉਹਦੇ 'ਚ ਕੀ ਆ ਵੀ ਜਿਨ੍ਹਾਂ ਨੇ ਲੀਵਰੇਜ ਪੋਜੀਸ਼ਨ ਲਈ ਹੁੰਦੀ, ਪਹਿਲੀ ਗੱਲ ਤਾਂ ਇਹ ਸਟਾਕ ਮਾਰਕੀਟ 'ਚ ਮੈਂ ਇਨਵੈਸਟਰ ਨੂੰ ਇਹ ਵੀ ਕਹਿਣਾ ਚਾਹੁੰਦਾ ਵੀ ਜ਼ਿੰਦਗੀ 'ਚ ਜਿਹੜੀ ਮੈਂ ਗੱਲ ਕਰਨਾ ਨਾ, ਇਹ ਗੱਲ ਨੂੰ ਬਹੁਤ ਇੰਪੋਰਟੈਂਟ ਹੈ। ਜ਼ਿੰਦਗੀ 'ਚ ਕਦੇ ਵੀ ਕਰਜ਼ਾ ਲੈ ਕੇ ਜਾਂ ਉਧਾਰ ਲੈ ਕੇ ਸਟਾਕ ਮਾਰਕੀਟ ਵੱਲ ਮੂੰਹ ਨਹੀਂ ਕਰਨਾ, ਧੇਲਾ ਨਹੀਂ ਲਾਉਣਾ ਜਦੋਂ ਤੱਕ ਸਿਰ ਦੇ ਉੱਤੇ 1 ਰੁਪਈਏ ਦਾ ਵੀ ਕਰਜ਼ਾ ਹੈ। ਠੀਕ ਹੈ, ਪਹਿਲਾਂ ਜ਼ਿੰਦਗੀ 'ਚ ਜਿੰਨੀਆਂ ਲਾਇਬਿਲਿਟੀਜ਼ ਹੈਗੀਆਂ ਪਹਿਲਾਂ ਉਹ ਕਲੀਅਰ ਕਰੋ ਜੀ। ਔਰ ਦੂਸਰੀ ਗੱਲ ਜਿਹੜੀ ਮੈਂ ਸਟੂਡੈਂਟਸ ਨੂੰ ਜਾ ਕੇ ਸਿਖਾਉਣਾ, ਉਹ ਵੀ ਇਹੀ ਕਹਿਣਾ ਫਾਈਨੈਂਸ਼ੀਅਲ ਲਿਟਰੇਸੀ ਦੀ ਜੀ। ਜ਼ਿੰਦਗੀ 'ਚ ਕਦੇ ਵੀ ਚੀਜ਼ ਲਾਇਬਿਲਿਟੀ ਜਿਹੜੀ ਆ ਲੋਨ 'ਤੇ ਨਹੀਂ ਲੈਣੀ। ਕਦੀ ਮੋਟਰਸਾਈਕਲ, ਕਾਰ, ਕੋਈ ਵੀ ਐਸੀ ਲਾਇਬਿਲਿਟੀ ਜਿਹਦੇ ਨਾਲ ਤੁਹਾਡਾ ਖਰਚਾ ਵਧੇ, ਉਹ ਚੀਜ਼ ਲੋਨ ਦੇ ਉੱਤੇ ਨਹੀਂ ਲੈਣੀ। ਕਾਰਨ ਇਹ ਆ ਵੀ ਤੁਸੀਂ ਗੱਡੀ ਵੱਡੀ ਲੋਨ ਤੇ ਨਾ ਲਓ, ਉਹ ਜਿੰਨੇ ਪੈਸੇ ਹੈਗੇ ਆ, ਛੋਟੀ ਗੱਡੀ ਲੈ ਲਓ, ਸੈਕਿੰਡ ਹੈਂਡ ਗੱਡੀ ਲੈ ਲਓ, ਫੁੱਲ ਡਾਊਨ ਪੇਮੈਂਟ ਹੈਗੀ ਆ ਤਾਂ ਲਓ, ਨਹੀਂ ਤਾਂ ਮੋਟਰਸਾਈਕਲ ਤੇ ਤੁਰੋ, ਨਹੀਂ ਹੈਗਾ ਐਕਟਿਵਾ ਲੈ ਲਓ, ਨਹੀਂ ਹੈਗੀ ਮੋਪਡ ਲੈ ਲਓ। ਲੋਨ ਤੇ ਨਹੀਂ ਲੈਣੀ। ਲੋਨ ਜ਼ਿੰਦਗੀ 'ਚ ਉੱਥੇ ਲੈਣਾ ਜਦੋਂ ਤੁਸੀਂ ਉਹਨੂੰ ਕਿਤੇ ਇਨਵੈਸਟ ਕਰਨਾ। ਸਟਾਕ ਮਾਰਕੀਟ ਦਾ ਪਹਿਲਾ ਗੋਲਡਨ ਰੂਲ ਆ, ਜੇ ਇਸ ਮਾਰਕੀਟ 'ਚ ਤੁਸੀਂ ਪੈਸੇ ਕਮਾਉਣਾ, ਆਪਣੀ ਸੇਵਿੰਗ ਜਿਹੜੀ ਹੈਗੀ ਤੁਹਾਡੇ ਕੋਲ ਸਪੇਅਰ ਪੈਸਾ ਜਿਹੜਾ ਤੁਸੀਂ FD ਕਰਾਉਣ ਦੀ ਸੋਚ ਰਹੇ ਆ, ਉਹ ਇਸ ਮਾਰਕੀਟ 'ਚ ਲਾਣਾ। ਕਦੀ ਵੀ ਉਧਾਰੇ ਪੈਸੇ ਜ਼ਿੰਦਗੀ 'ਚ ਨਹੀਂ ਲਾਉਣੇ। ਇਸ ਮਾਰਕੀਟ 'ਚ ਉਧਾਰੇ ਪੈਸੇ ਲਾਉਂਗੇ ਤਾਂ ਬਰਬਾਦ ਹੋ ਜਾਓਗੇ ਜੀ। ਸਰ ਹੁਣ ਆਪਾਂ ਆਉਂਦੇ ਆ ਅਗਲੇ ਸਵਾਲ ਤੇ, ਜਿਹੜਾ ਕਿ ਅੱਜ ਕੱਲ੍ਹ ਬਹੁਤ ਪ੍ਰਚਲਿਤ ਹੈ। ਹਰੇਕ ਜਗ੍ਹਾ ਫੋਨ ਤੇ, TV ਤੇ, ਜਿੱਥੇ ਵੀ ਅਸੀਂ ਸੋਸ਼ਲ ਮੀਡੀਆ ਯੂਜ਼ ਕਰਦੇ ਆ, ਐਡਸ ਹੁੰਦੀਆਂ ਨੇ ਸ਼ੋ ਸਾਨੂੰ ਟ੍ਰੇਡਿੰਗ ਐਪਸ ਦੀਆਂ। ਵੱਖ-ਵੱਖ ਟ੍ਰੇਡਿੰਗ ਐਪਸ ਅੱਜ ਕੱਲ੍ਹ ਭਾਰਤ ਦੇ ਵਿੱਚ ਪ੍ਰਚਲਿਤ ਨੇ ਤੇ ਬਹੁਤ ਸਾਰੀਆਂ ਤਾਂ ਆਪਣਾ ਬਹੁਤ ਗਰੋਥ ਦਿਖਾਉਂਦੀਆਂ ਨੇ ਕਿ ਅਸੀਂ ਇੰਨੇ ਜ਼ਿਆਦਾ ਸਾਡੇ ਕਸਟਮਰ ਹੋ ਚੁੱਕੇ ਨੇ, ਤੁਸੀਂ ਵੀ ਜੁੜੋ। ਪਰ ਕੀ ਇਹ ਟ੍ਰੇਡਿੰਗ ਐਪ ਵਿਅਕਤੀ ਨੂੰ ਸਫਲ ਬਣਾ ਸਕਦੀ ਹੈ? ਇੱਕ ਤਾਂ ਸਾਡੇ ਸਾਹਮਣੇ ਵਿਅਕਤੀ ਬੈਠਾ ਹੈ, ਬ੍ਰੋਕਰ ਬੈਠਾ ਹੈ, ਅਸੀਂ ਉਸ ਤੋਂ ਜਾ ਕੇ ਆਪਣੀ ਸਮਝ ਬੂਝ ਦੇ ਨਾਲ ਜਾਣ ਸਕਦੇ ਹਾਂ। ਇੱਕ ਇਹ ਬ੍ਰੋਕਰੇਜ ਐਪਸ AI ਨਾਲ ਕੰਮ ਕਰਦੀਆਂ ਨੇ, ਜੁੜ ਕੇ ਸਾਨੂੰ ਦੱਸਦੀਆਂ ਨੇ ਕਿਹੜਾ ਵਧੀਆ ਪਰਫਾਰਮ ਕਰ ਰਿਹਾ, ਕਿਹੜਾ ਗਲਤ ਪਰਫਾਰਮ ਕਰ ਰਿਹਾ। ਉਹ ਇਹ ਸਾਰਾ ਜਿਹੜਾ ਤਾਣਾ ਬਾਣਾ ਹੁੰਦਾ ਹੈ, ਟਿਕਿਆ ਤਾਂ ਇੱਕ ਸਿਸਟਮ ਦੇ ਉੱਤੇ ਹੀ ਹੋਇਆ ਨਾ, ਕੰਪਿਊਟਰ ਆਧਾਰਿਤ ਹੀ ਹੈ। ਤਾਂ ਕੀ ਸਾਨੂੰ ਇਹਨਾਂ ਐਪਸ 'ਤੇ ਯਕੀਨ ਕਰਨਾ ਚਾਹੀਦਾ? ਇਹਨਾਂ ਦੇ ਜ਼ਰੀਏ ਇੱਕ ਬਿਲਕੁਲ ਨਵੇਂ ਕਿਸਮ ਦਾ ਵਿਅਕਤੀ ਇਸ ਫੀਲਡ 'ਚ ਆਉਣਾ ਚਾਹੁੰਦਾ ਹੋਵੇ, ਉਹ ਇਸ 'ਤੇ ਭਰੋਸਾ ਕਰੇ ਜਾਂ ਨਹੀਂ? ਮੈਂ ਨਵਾਂ ਬੰਦਾ ਜਿਹਨੂੰ ਸਟਾਕ ਮਾਰਕੀਟ ਦਾ ਨਹੀਂ ਪਤਾ ਨਾ, ਮੈਂ ਇੱਕ ਸਿੰਪਲ ਭਾਸ਼ਾ 'ਚ ਜਿਹੜਾ ਮੈਂ ਸਮਝਾ ਦਿੰਦਾ ਗੱਲ। ਜਿਹੜੀ ਟ੍ਰੇਡਿੰਗ ਹੈ ਨਾ, ਇਹ ਜ਼ੀਰੋ ਸਮ ਗੇਮ ਹੈ ਜੀ। ਜ਼ੀਰੋ ਸਮ, ਹੁਣ ਤੁਸੀਂ ਪੁੱਛੋਗੇ ਵੀ ਇਹ ਕਿਹੜਾ ਨਵਾਂ ਨਾਂ ਲੈਤਾ ਜ਼ੀਰੋ ਸਮ ਗੇਮ। ਮੈਂ ਲੇਮੈਨ ਦੀ ਭਾਸ਼ਾ ਦੱਸਦਾ, 2 ਬੰਦੇ ਤਾਸ਼ ਖੇਡਦੇ ਪਏ ਪੈਸੇ ਲਾ ਕੇ। ਹਾਂਜੀ, ਮੈਨੂੰ ਤੁਸੀਂ ਇਹ ਦੱਸੋ ਵੀ ਦੋਨੋਂ ਜਿੱਤ ਸਕਦੇ? ਨਹੀਂ, ਕਦੀ ਨਹੀਂ। ਇੱਕ ਬੰਦਾ ਉਨੇ ਹੀ ਪੈਸੇ ਜਿੱਤੂਗਾ ਜਿੰਨਾ ਦੂਜਾ ਬੰਦਾ ਹਾਰੂਗਾ। ਦੈਟ ਇਜ਼ ਜ਼ੀਰੋ ਸਮ ਗੇਮ। ਵੀ ਇੱਕ ਬੰਦੇ ਦਾ ਜਿੰਨਾ ਪ੍ਰੋਫਿਟ ਆ, ਦੂਜੇ ਦਾ ਇਕੁਇਵਲੈਂਟ ਲਾਸ ਆ। ਕਲੀਅਰ ਹੋ ਗਿਆ ਜ਼ੀਰੋ ਸਮ ਕੀ ਆ? ਟ੍ਰੇਡਿੰਗ ਜਿਹੜੀ ਜ਼ੀਰੋ ਸਮ ਗੇਮ ਆ। ਔਰ ਇਹ ਵੀ ਹੈ ਡਾਟਾ ਆਲ ਓਵਰ ਵਰਲਡ, ਨਾ ਕੇਵਲ ਹੁਸ਼ਿਆਰਪੁਰ ਦਾ, ਪੰਜਾਬ ਦਾ ਜਾਂ ਇੰਡੀਆ ਦਾ, ਮੈਂ ਦੁਨੀਆ ਦੇ ਡਾਟੇ ਦੀ ਗੱਲ ਕਰ ਰਿਹਾ। ਦੁਨੀਆ ਦੇ ਵਿੱਚ 85 ਤੋਂ 95% ਲੋਕ ਜਿਹੜੇ ਟ੍ਰੇਡਿੰਗ ਐਪ ਦੀ ਗੱਲ ਕਰ ਰਹੇ ਜਾਂ ਟ੍ਰੇਡਿੰਗ ਕਰਦੇ ਆ, ਆਪਣਾ ਸਭ ਕੁਝ ਜ਼ਿੰਦਗੀ ਦਾ ਗਵਾ ਲੈਂਦੇ ਆ। ਆਪਣੀਆਂ ਸੇਵਿੰਗ, ਆਪਣਾ ਪ੍ਰੋਵੀਡੈਂਟ ਫੰਡ, ਆਪਣਾ ਪੀਸ ਆਫ ਮਾਈਂਡ, ਆਪਣਾ ਬਿਜ਼ਨਸ, ਆਪਣੀ ਨੌਕਰੀ, ਸਭ ਕੁਝ ਹੱਥੋਂ ਡਿਸਟਰਬ ਹੋ ਜਾਂਦੇ ਆ। 85 ਤੋਂ 95%। ਹੁਣ ਮੈਂ ਇੰਡੀਆ ਦਾ ਐਗਜ਼ੈਕਟ ਡਾਟਾ ਦਿੰਦਾ ਤੁਹਾਨੂੰ, 89% ਸੈਬੀ ਦੀ ਸਾਈਟ ਕਹਿੰਦੀ ਆ ਜੀ। 89% ਲੋਕ ਜਿਹੜੇ ਟ੍ਰੇਡਿੰਗ ਦੇ ਕਰਦੇ ਆ, ਉਹ ਇਸ ਮਾਰਕੀਟ 'ਚ ਬਰਬਾਦ ਹੁੰਦੇ ਆ। ਐਪ ਦੇ ਜ਼ਰੀਏ ਨਹੀਂ, ਕਿਸੇ ਵੀ ਤਰੀਕੇ, ਠੀਕ ਹੈ, ਕਿਸੇ ਵੀ ਜ਼ਰੀਏ ਜਿਹੜੇ ਟ੍ਰੇਡਿੰਗ ਕਰਦੇ ਪਏ ਆ, 89% ਆਪਣਾ ਸਭ ਕੁਝ ਗਵਾਉਂਦੇ ਆ। ਤੇ ਫਿਰ ਇਹ ਸਫਲ ਕਾਰੋਬਾਰ ਕਿਵੇਂ ਹੋਇਆ? ਐਗਜ਼ੈਕਟਲੀ, ਮੈਂ ਉੱਥੇ ਆ ਰਿਹਾ ਦੁਬਾਰਾ। ਇਹ ਜ਼ੀਰੋ ਸਮ ਗੇਮ ਆ। ਜੇ 89% ਗਵਾ ਰਹੇ ਆ, ਜੇਬ 'ਚੋਂ ਪੈਸੇ ਨਿਕਲ ਰਹੇ ਆ, ਉਹ ਪੈਸਾ ਕਿੱਧਰ ਗਿਆ? ਜ਼ੀਰੋ ਸਮ ਹੈ। ਉਹ 11% ਬੰਦੇ ਜਿਹੜੇ ਆ ਉਹ ਕਮਾਏ। ਇੱਕ ਬੰਦੇ ਦਾ ਲਾਸ ਆ, ਦੂਜੇ ਦਾ ਪ੍ਰੋਫਿਟ ਹੈ, ਸੇਮ ਹੈ। ਬੈਂਕ ਨਿਫਟੀ ਚੱਲਦੀ ਪਈ 52,000, ਤੁਸੀਂ 52,000 'ਚ ਬੈਂਕ ਨਿਫਟੀ ਲੈ ਲਈ, ਸ਼ਾਮ ਨੂੰ ਹੋ ਗਈ 52,500, ਤੁਹਾਨੂੰ ਕਿੰਨੇ ਪੁਆਇੰਟ ਦਾ ਪ੍ਰੋਫਿਟ ਹੋਇਆ? 500 ਦਾ। ਤੁਸੀਂ ਜਦੋਂ 52,000 'ਚ ਲਈ ਹੈ, ਹਵਾ 'ਚ ਸੌਦਾ ਤਾਂ ਨਹੀਂ ਹੋਇਆ, ਤੁਸੀਂ
ਕਿਸੇ ਨੇ ਵੇਚੀ ਹੈ ਤਾਂ ਤੁਸੀਂ ਲਈ, ਉਹਨੂੰ ਕਿੰਨੇ ਪੁਆਇੰਟ ਦਾ ਲਾਸ ਹੈ? 500। ਹੁਣ 89% ਬੰਦਿਆਂ ਨੇ ਪੈਸਾ ਗਵਾਇਆ, ਕਿੱਧਰ ਗਿਆ ਪੈਸਾ? 11%। ਐਗਜ਼ੈਕਟਲੀ। ਹੁਣ ਫਰਕ ਕੀ ਆ? ਹੁਣ ਅਗਲਾ ਸਵਾਲ ਆ ਜਾਂਦਾ, ਪਰ ਉਹ 11% ਵਿੱਚ ਆਉਣ ਲਈ ਵੀ ਗਿਆਨ ਚਾਹੀਦਾ। ਫਰਕ ਕੀ ਆ? ਮੈਂ ਫਿਰ ਉਸੇ ਪਹਿਲੀ ਐਗਜ਼ਾਮਪਲ ਦੇਣਾ ਤਾਸ਼ ਤੇ। ਕਈ ਬੰਦੇ ਹੁੰਦੇ ਨਾ ਤਾਸ਼ ਖੇਡਦੇ ਆ, ਉਹ ਫੈਂਟੀ ਮਾਰਦੇ ਆ ਉਹ ਆਪਣਾ ਪੱਤੇ ਲਾ ਲੈਂਦੇ, ਉਹਦੇ ਨਾਲ ਤੁਸੀਂ ਤਾਸ਼ ਖੇਲੋਗੇ, ਕਿੰਨੇ ਚਾਂਸ ਤੁਹਾਡੇ ਜਿੱਤਣ ਦੇ? ਨੋ, ਉਹਨੇ ਲੈ ਜਾਣਾ ਤੁਹਾਡਾ ਸਭ ਕੁਝ ਲੁੱਟ ਕੇ, ਗੇਮ ਕਰਤੀ। ਸਿਮਿਲਰਲੀ ਟ੍ਰੇਡਿੰਗ ਦੇ ਵਿੱਚ ਵੀ ਜਿਹੜੇ 11% ਬੰਦੇ ਉਹ ਹਾਈਲੀ ਪ੍ਰੋਫੈਸ਼ਨਲ ਬੰਦੇ, ਜਿਹੜੇ ਮੋਬਾਈਲ ਤੋਂ ਕਰ ਲੂਗੇ, ਲੈਪਟਾਪ ਤੋਂ ਕਰ ਲੂਗੇ। ਤੁਸੀਂ ਜਿਨ੍ਹਾਂ ਨੇ 500 ਬੰਦੇ ਕੰਪਿਊਟਰ ਲਾ ਕੇ ਬੈਠੇ ਆ, ਪ੍ਰੋਪਰ ਪ੍ਰੋਫੈਸ਼ਨਲ ਵੇ ਨਾਲ ਸੈਟਅਪ ਬਣਾ ਕੇ ਲੱਗੇ ਆ, ਤੁਸੀਂ ਉਹਦੇ ਨਾਲ ਕੀ ਮੁਕਾਬਲਾ ਕਰ ਲੈਣਾ? ਇਹ ਸਿੰਪਲ ਉਹੀ ਗੱਲ ਆ ਵੀ ਦੋ ਧਿਰਾਂ ਦੀ ਲੜਾਈ ਆ। ਜ਼ੀਰੋ ਸਮ ਗੇਮ ਆ ਤਾਂ ਦੋ ਧਿਰਾਂ ਦੀ ਲੜਾਈ ਆ ਨਾ। ਇੱਕ ਧਿਰ ਕੋ ਹੈਗੀਆਂ ਲਾਠੀਆਂ, ਇੱਕ ਦੇ ਕੋ ਹੈਗਾ AK-47 ਤੇ LMG, ਕਿਹਨੇ ਜਿੱਤਣੀ ਹੈ? ਸਿੰਪਲ ਕਾਮਨ ਸੈਂਸ। ਤੇ ਆਪਾਂ ਸਿੱਧੀ ਗੱਲ, ਅਲਟੀਮੇਟਲੀ ਸਟਾਕ ਮਾਰਕੀਟ ਤੋਂ ਲੈਣਾ ਕੀ? ਆਪਾਂ ਪੈਸੇ ਕਮਾਣੇ ਨਾ। ਤੇ ਜਦੋਂ ਪੈਸੇ ਕਮਾਉਣ ਦਾ ਸਾਡੇ ਕੋਲ ਸ਼ੋਰ ਸ਼ਾਰਟ ਰਸਤਾ ਹੈਗਾ ਮਿਊਚੁਅਲ ਫੰਡ ਦੇ ਥਰੂ, ਜਿਹ 'ਚ ਪੀਸ ਆਫ ਮਾਈਂਡ ਵੀ, ਆਪਣਾ ਕੰਮ ਧੰਦਾ ਵੀ ਦੇਖ ਸਕਦੇ, ਪਰਿਵਾਰ ਵੀ ਦੇਖ ਸਕਦੇ ਹਾਂ, ਤੇ ਆਪਾਂ ਉਸ ਰਸਤੇ ਜਾਣਾ ਕਿਉਂ ਜਿੱਥੇ ਬਰਬਾਦੀ 100% ਸਾਡੀ ਹੋਣੀ? ਉਸ ਰਸਤੇ 'ਚ ਪੈਣਾ ਕਾਹਨੂੰ ਜਿੱਥੇ ਆਪਣਾ ਪੀਸ ਆਫ ਮਾਈਂਡ ਵੀ ਗਵਾਚ ਜਾਣਾ, ਫੈਮਿਲੀ ਲਾਈਫ ਵੀ ਡਿਸਟਰਬ ਹੋ ਜਾਣੀ। ਮੈਂ ਟੋਟਲੀ ਇਹ ਗੁਰੇਜ਼ ਕਰਦਾ। ਫਿਰ ਵੀ ਜਿੱਦਾਂ ਰੱਬ ਨੇ ਹਰ ਕਿਤੇ ਕੰਨ 'ਚ ਫੂਕ ਮਾਰੀ ਨਾ, ਤੇਰੇ ਨਾਲ ਸਿਆਣਾ ਦੁਨੀਆ 'ਚ ਬੰਦਾ ਕੋਈ ਨਹੀਂ, ਉਹਨੂੰ ਇਹ ਹੁੰਦਾ ਮੈਂ 11% 'ਚ ਆ ਜਾਊਂਗਾ। ਇਹ ਵੀ ਹੁੰਦਾ। ਉਹਨਾਂ ਨੂੰ ਵੀ ਮੈਂ ਤਰੀਕਾ ਦੱਸ ਦੇਣਾ ਵੀ ਕਿੱਦਾਂ ਕਰਨਾ। ਸਪੋਜ਼ ਤੁਸੀਂ ਟ੍ਰੇਡਿੰਗ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ ਲੱਖ ਰੁਪਈਆ, ਮੈਂ ਫਿਰ ਉਹਨਾਂ ਨੂੰ ਇਹੀ ਗਾਈਡ ਕਰੂੰਗਾ, ਤੁਸੀਂ ਲੱਖ ਰੁਪਈਆ ਇਕੱਠਾ ਸਟਾਕ ਮਾਰਕੀਟ 'ਚ ਰਿਸਕ ਤੇ ਨਹੀਂ ਲਾਉਣਾ। ਤੁਸੀਂ ਉਹਨੂੰ 20 ਕਿਸ਼ਤਾਂ 'ਚ ਵੰਡ ਲੈਣਾ, 5-5 ਹਜ਼ਾਰ ਦੀਆਂ। ਇੱਕ ਵਾਰੀ ਜਦੋਂ ਸੌਦਾ ਕਰਨਾ, 5,000 ਤੋਂ ਵੱਡਾ ਰਿਸਕ ਨਹੀਂ ਲੈਣਾ। ਜਦੋਂ ਤੁਹਾਡਾ ਉਹ 5,000 ਹਾਰ ਗਏ, ਤੁਸੀਂ ਅਗਲਾ 5,000 ਲੈਣਾ। ਜੇ 5-5 ਕਰਕੇ ਤੁਹਾਡਾ 20 ਵਾਰੀ ਤੁਸੀਂ ਹਾਰ ਗਏ, ਤੁਹਾਡੇ ਪੈਸੇ ਜ਼ੀਰੋ ਹੋ ਗਏ, ਤਾਂ ਕਾਟਾ ਮਾਰ ਦਿਓ। ਜ਼ਿੰਦਗੀ 'ਚ ਟ੍ਰੇਡਿੰਗ ਨਹੀਂ ਕਰਨੀ। ਉਹ 1 ਲੱਖ ਰੁਪਇਆ ਤੁਹਾਡੀ ਹੋ ਗਈ ਟਿਊਸ਼ਨ ਫੀਸ, ਤੁਸੀਂ ਸਿੱਖ ਚੁੱਕੇ ਹੋ। ਹਾਂ ਵੀ ਤੁਸੀਂ ਇਸ ਕੰਮ 'ਚ ਕਾਮਯਾਬ ਨਹੀਂ ਹੋ ਸਕਦੇ। ਕੰਨਾਂ 'ਚ ਜਿਹੜੀ ਰੱਬ ਨੇ ਫੂਕ ਮਾਰੀ ਸੀ ਉਹ ਨਿਕਲ ਗਿਆ, ਵੀ ਦੁਨੀਆ ਜ਼ਿਆਦਾ ਅੱਗੇ ਤੋਂ ਅੱਗੇ ਬੈਠੀ ਹੈ। ਇਸ ਕਰਕੇ ਜਿਹੜਾ ਸ਼ੋਰ ਸ਼ਾਰਟ ਰਸਤਾ ਮਿਊਚੁਅਲ ਫੰਡ ਦਾ, ਉੱਧਰ ਹੀ ਜਾਓ। ਇਹੀ ਤਰੀਕਾ ਹੈਗਾ ਇਸ ਮਾਰਕੀਟ ਦੇ ਵਿੱਚ ਪੈਸੇ ਕਮਾਉਣ ਦਾ। ਸੋ ਸਚਦੇਵਾ ਜੀ, ਸਵਾਲ ਤਾਂ ਹੋਰ ਵੀ ਬਹੁਤ ਨੇ, ਪਰ ਸਮੇਂ ਦੀ ਕਿੱਲਤ ਹੋਣ ਕਰਕੇ ਆਪਾਂ ਇੱਥੇ ਹੀ ਬ੍ਰੇਕ ਲਵਾਂਗੇ। ਤੁਹਾਡਾ ਸਮੇਂ ਦੇ ਵਿੱਚੋਂ ਮੁੜ ਤੋਂ ਆਪਾਂ ਸਮੇਂ ਦੀ ਆਸ ਕਰਾਂਗੇ, ਤੁਸੀਂ ਫਿਰ ਸਮਾਂ ਦੇਵੋਗੇ ਤਾਂ ਆਪਾਂ ਇਸ ਤੇ ਹੋਰ ਡਿਟੇਲ ਦੇ ਨਾਲ ਜਾਵਾਂਗੇ, ਕਿਉਂਕਿ ਸਵਾਲ 'ਚੋਂ ਸਵਾਲ ਨਿਕਲਦਾ ਰਹਿੰਦਾ, ਤੁਸੀਂ ਜਵਾਬ ਦੇਈ ਜਾਣੇ ਆ, ਸਵਾਲ ਹੋਰ ਆਈ ਜਾਣੇ ਆ। ਪਰ ਤੁਹਾਡਾ ਜਿਹੜਾ ਸਮਾਂ ਹੈ ਬਹੁਤ ਕੀਮਤੀ ਹੈ, ਤੁਸੀਂ ਸਮਾਂ ਦਿੱਤਾ, ਉਸ ਦੇ ਲਈ ਬਹੁਤ ਰਿਣੀ ਆ। ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਸਚਦੇਵਾ ਸਾਹਿਬ, ਜਿਨ੍ਹਾਂ ਨੇ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਆਖਿਰਕਾਰ ਸਟਾਕ ਮਾਰਕੀਟ ਹੁੰਦੀ ਕੀ ਹੈ, ਕਿਵੇਂ ਸਾਨੂੰ ਪ੍ਰਭਾਵਿਤ ਕਰਦੀ ਹੈ, ਮਿਊਚੁਅਲ ਫੰਡ ਕੀ ਹੈ, FD, ਗੋਲਡ, ਰੀਅਲ ਏਸਟੇਟ ਜਿਹੜੇ ਨੇ, ਇਹਨਾਂ ਸਾਰਿਆਂ ਦੇ ਵਿੱਚੋਂ ਪੁਖਤਾ ਤਰੀਕੇ ਦੇ ਨਾਲ ਕਮਾਈ ਕਿੱਥੋਂ ਹੋ ਸਕਦੀ ਹੈ, ਐਸੈਟਸ ਤੇ ਲਾਇਬਿਲਿਟੀ ਦੇ ਵਿੱਚ ਉਲਝ ਕੇ ਰਹਿ ਜਾਣਾ ਕੀ ਹੁੰਦਾ ਹੈ, ਜਾਂ ਇੱਕ ਬਿਲਕੁਲ ਨਵੇਂ ਕਿਸਮ ਦੇ ਵਿਅਕਤੀ ਨੂੰ ਇਸ ਫੀਲਡ 'ਚ ਕਿਵੇਂ ਆਉਣਾ ਚਾਹੀਦਾ ਹੈ, ਜਾਂ ਜਿਹੜੇ ਬੱਚੇ ਨੇ ਹਾਲੇ ਨਵੀਂ ਨੌਕਰੀ ਦੀ ਸ਼ੁਰੂਆਤ ਕਰਦੇ ਨੇ, ਉਹ ਆਪਣੇ ਭਵਿੱਖ ਨੂੰ ਕਿਵੇਂ ਸੁਨਹਿਰਾ ਬਣਾ ਸਕਦੇ ਨੇ, ਉਹ ਸਾਰੀ ਗੱਲਬਾਤ ਹੋਈ ਹੈ। ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਹੈ? ਆਪਣੇ ਵਿਚਾਰ ਹੈ ਟਿੱਪਣੀਆਂ ਸਾਂਝੀਆਂ ਜ਼ਰੂਰ